ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੀ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੀ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਖਬਰ ਤੋਂ, ਜਿਹੜੀ ਕਿ ਅੱਜ ਬਹੁਤ ਵੱਡੀ ਪੰਥਕ ਖਬਰ ਹੈ। ਜਥੇਦਾਰ ਗੜਗੱਜ ਜਦੋਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਜਦੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਤਾਂ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ ਉਹਨਾਂ ਦੀ ਨਿਯੁਕਤੀ ਤੇ ਵੀ ਆਪਾਂ ਚਰਚਾ ਕਰਦੇ ਰਹੇ ਹਾਂ ਵੀ ਉਹਨਾਂ ਤੋਂ ਬਾਦਲ ਦਾ ਜਿਹੜਾ ਉਹ ਕਿਹੜੇ ਕੰਮ ਕਰਾਉਣਾ ਚਾਹੁੰਦਾ। ਕਹਿੰਦੇ ਕਿ ਖਬਰ ਪੁੱਛ ਰਹੀ ਹੈ ਵੀ ਜਿਸ ਕੰਮ ਦੇ ਲਈ ਉਹ ਲਿਆਂਦੇ ਗਏ ਸਨ ਜਥੇਦਾਰ ਗੜਗੱਜ, ਕੀ ਅੱਜ ਉਹ ਕੰਮ ਹੋਣ ਜਾ ਰਿਹਾ ਜੀ? ਪ੍ਰਵੀਨ ਜੀ ਬਿਲਕੁਲ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ, ਜਿਨ੍ਹਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਤੇ ਨਾਲ ਹੀ ਕਾਰਜਕਾਰੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਸੇਵਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਤੋਂ ਉਹਨਾਂ ਨੇ ਆਉਂਦਿਆਂ ਹੀ ਸਪਸ਼ਟ ਵੀ ਕੀਤਾ ਸੀ ਕਿ 2 ਦਸੰਬਰ ਦੇ ਫੈਸਲਿਆਂ 'ਚ ਕੋਈ ਬਦਲਾਅ ਨਹੀਂ ਹੋਏਗਾ, 2 ਦਸੰਬਰ ਦੇ ਫੈਸਲੇ ਲਾਗੂ ਹੋਣਗੇ। ਉਹਨਾਂ ਨੇ ਭਾਸ਼ਾ ਨੂੰ ਲੈ ਕੇ ਵੀ ਕੁਝ ਸੁਨੇਹੇ ਦਿੱਤੇ, ਪਰ ਉਸ ਦੇ ਬਾਵਜੂਦ ਵੀ ਅਜੇ ਵੀ ਸਿੱਧੇ ਰੂਪ 'ਚ ਸਮੁੱਚੀ ਸਿੱਖ ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ। ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਸਰੋਪਾਓ ਲੈਣ ਤੋਂ ਪਰਿਵਾਰ ਨੇ ਇਨਕਾਰ ਕੀਤਾ। ਸੋ ਇਹ ਸਾਰਾ ਪਹਿਲੂ, ਜਾਂ ਜਿਸ ਤਰ੍ਹਾਂ ਰਾਤ ਨੂੰ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ, ਉਹ ਸਾਰੇ ਪਹਿਲੂ ਹੈਗੇ ਨੇ। ਜੇ ਜਨਤਕ ਤੌਰ ਤੇ ਉਹਨਾਂ ਨੇ ਕਾਫੀ ਵਿਚਰਨਾ, ਬੇਸ਼ੱਕ ਉਹ ਕਈ ਥਾਂ ਗਏ ਨੇ, ਕਈ ਪਰਿਵਾਰਾਂ 'ਚ ਗਏ ਨੇ, ਸੋ ਪਰ ਅਜੇ ਉਵੇਂ ਨਹੀਂ। ਸੋ ਉਸ ਪ੍ਰਕਿਰਿਆ ਤਹਿਤ ਅੱਜ ਪਹਿਲੀ ਵਾਰ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੱਦੀ। ਠੀਕ ਹੈ ਜੀ। ਵੈਸੇ ਤਾਂ ਪ੍ਰਵੀਨ ਜੀ ਇਹ ਵੀ ਸਵਾਲ ਨਾਲੇ ਉੱਠ ਖੜਾ ਹੋਇਆ ਕਿ ਅਚਨਚੇਤ ਬੈਠਕ ਸੱਦਣ ਦੇ ਪਿੱਛੇ ਕੀ ਹੈ। ਕੱਲ ਜਦੋਂ 7 ਤਰੀਕ ਦੀ ਸ਼ਾਮ ਸੀ, ਭਾਰਤ ਦੇ ਵਿੱਚ 7 ਅਪ੍ਰੈਲ ਦੀ ਸ਼ਾਮ ਨੂੰ 5 ਵਜੇ ਦੇ ਲਗਭਗ ਅਚਨਚੇਤ ਸਕੱਤਰੇਤ ਤੋਂ ਇਹ ਸੂਚਨਾ ਜਾਰੀ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਕਿ ਸਵੇਰੇ 9:30 ਵਜੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾਈ ਗਈ। ਠੀਕ ਹੈ ਜੀ। ਰੂਟੀਨ ਦੇ ਵਿੱਚ ਇਹ ਬੈਠਕਾਂ ਜੇਕਰ ਹੁੰਦੀਆਂ ਰਹੀਆਂ ਨੇ ਤਾਂ 11 ਵਜੇ, 11:30 ਵਜੇ, 10:30 ਵਜੇ ਏਦਾਂ ਦਾ ਟਾਈਮਿੰਗ ਹੁੰਦਾ, ਔਰ 1-2 ਦਿਨ ਦਾ ਪਹਿਲਾਂ ਪਤਾ ਲੱਗ ਜਾਂਦਾ ਕਿ ਹਾਂ ਏਦਾਂ ਹੋਵੇਗਾ। ਚਲੋ, ਹੋ ਸਕਦਾ ਕਿ ਇਸ ਦੇ ਪਿੱਛੇ ਵੀ ਇੱਕ ਪਹਿਲੂ ਹੋਵੇ ਕਿ ਅੱਗੇ ਸਿੰਘ ਸਾਹਿਬਾਨ, ਮੰਨ ਲਓ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਆਉਣਾ, ਮੰਨ ਲਓ ਸ੍ਰੀ ਦਮਦਮਾ ਸਾਹਿਬ ਵਾਲੇ ਉਹਨਾਂ ਨੇ ਉੱਧਰੋਂ ਆਉਣਾ। ਸੋ ਇਸ ਲਈ ਵੀ ਹੁੰਦਾ ਕਿ ਚਲੋ ਦੂਰੋਂ ਆਉਣਾ ਹੈ ਤਾਂ ਕਰਕੇ ਸਮਾਂ, ਹੁਣ ਤਾਂ ਕਿਸੇ ਨੇ ਕਿਤੋਂ ਆਉਣਾ ਨਹੀਂ, ਇਕੱਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪਹੁੰਚਣਾ। ਜੀ ਜੀ। ਬੇਸ਼ੱਕ ਬੈਠਕ ਪੰਜ ਸਿੰਘ ਸਾਹਿਬਾਨ ਦੀ ਔਰ ਪੰਜ ਸਿੰਘ ਸਾਹਿਬਾਨ ਹੀ ਹਿੱਸਾ ਲੈਣਗੇ, ਪਰ ਜੇਕਰ ਜਥੇਦਾਰ ਦੇ ਰੂਪ 'ਚ ਦੇਖੋਗੇ ਤਾਂ ਜਥੇਦਾਰ ਸਾਹਿਬਾਨ ਇੱਕ ਹੀ ਹੋਣਗੇ, ਗਿਆਨੀ ਕੁਲਦੀਪ ਸਿੰਘ ਗੜਗੱਜ। ਕਿਉਂਕਿ ਆਪਾਂ ਪਹਿਲਾਂ ਵੀ 2 ਵਾਰ ਗੱਲ ਕਰ ਚੁੱਕੇ ਹਾਂ ਕਿ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬਾਨ ਲਗਾਤਾਰ ਨਹੀਂ ਆ ਰਹੇ। ਜੀ ਜੀ, ਬਿਲਕੁਲ। ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹੀ ਨੇ, ਫਿਲਹਾਲ ਦੋਵਾਂ ਦਾ ਸੇਵਾ ਹੀ ਦੇਖ ਰਹੇ ਨੇ। ਦਮਦਮਾ ਸਾਹਿਬ ਤੋਂ ਜੇ ਕਿਸੇ ਨੇ ਸੇਵਾ ਸੰਭਾਲੀ ਨਹੀਂ। ਸੋ ਇਸ ਲਈ ਜਥੇਦਾਰ ਵਜੋਂ ਤਾਂ ਇਕੱਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੀ ਬੈਠਣ ਵਾਲੇ ਨੇ, ਤੇ ਬਾਕੀ ਤਾਂ ਫਿਰ ਹੈਡ ਗ੍ਰੰਥੀ ਸਾਹਿਬਾਨ ਬੈਠ ਜਾਣਗੇ, ਹੋਰ ਸਿੰਘ ਸਾਹਿਬਾਨ ਬੈਠ ਜਾਣਗੇ। ਸੋ ਇਸ ਤਰ੍ਹਾਂ 5 ਸਿੰਘ ਪੂਰੇ ਕੀਤੇ ਜਾਣਗੇ। ਹੁਣ ਕੀ ਹੈਡ ਗ੍ਰੰਥੀ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘੁਵੀਰ ਸਿੰਘ ਨੂੰ ਬਿਠਾਉਣਗੇ? ਸਵਾਲ ਇਹ ਵੀ ਹੈ, ਜਾਂ ਫਿਰ ਉਹ ਤੋਂ ਬਿਨਾਂ ਹੀ ਬਾਕੀ। ਚਲੋ, ਸੋ ਹੁਣ ਇਹ ਬੈਠਕ ਜਿਹੜੀ ਹੋਣੀ ਹੈ ਉਹਦੇ ਵਿੱਚ ਲਈ ਏਜੰਡਾ ਭੇਜਿਆ ਬਕਾਇਦਾ ਸਕੱਤਰੇਤ ਨੇ। ਸਕੱਤਰੇਤ ਕਹਿੰਦਾ ਜੀ ਵਿਸਾਖੀ ਆ ਰਹੀ ਹੈ, ਵਿਸਾਖੀ ਦਾ ਮਤਲਬ ਖਾਲਸਾ ਪੰਥ ਦੀ ਸਾਜਨਾ ਦਾ ਦਿਵਸ ਆ ਰਿਹਾ, ਉਸ ਦੇ ਸੰਬੰਧ ਦੇ ਵਿੱਚ ਤਿਆਰੀਆਂ ਦੇ ਲਈ ਉਹਦੇ ਸੰਬੰਧੀ ਵਿਚਾਰ ਕਰਨ ਦੇ ਲਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੈ। ਠੀਕ ਹੈ ਜੀ। ਪਰ ਜਦੋਂ ਵੀ ਕੋਈ ਬੈਠਕ ਹੁੰਦੀ ਹੈ ਪੰਜ ਸਿੰਘ ਸਾਹਿਬਾਨ ਦੀ, ਉਹ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਤਾਂ ਪਿਛਲੇ ਪੈਂਡਿੰਗ ਮਸਲੇ ਵਿਚਾਰੇ ਜਾਂਦੇ ਨੇ।
ਤੇ ਜੇ ਪਿਛਲੇ ਮਸਲੇ ਵਿਚਾਰੇ ਜਾਣਗੇ ਤਾਂ ਉਹਦੇ ਵਿੱਚ 2 ਅਸਤੀਫੇ ਅਜੇ ਪਏ ਆ ਇਹਨਾਂ ਕੋਲ। ਜੀ। ਉਹਨਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਲਾ ਅਸਤੀਫਾ 7 ਮੈਂਬਰੀ ਕਮੇਟੀ ਤੋਂ, ਉਹਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਹੋਣ ਵਾਲਾ ਅਸਤੀਫਾ 7 ਮੈਂਬਰੀ ਕਮੇਟੀ ਤੋਂ। ਸੋ 2 ਅਸਤੀਫੇ ਬਚੇ ਜਾਣੇ। ਕੀ ਉਹਨਾਂ ਨੂੰ ਕੱਲ ਨੂੰ ਪ੍ਰਵਾਨ ਕੀਤਾ ਜਾਊਗਾ? ਕੀ ਉਹਨਾਂ ਨੂੰ ਰੱਦ ਕੀਤਾ ਜਾਊਗਾ? ਕੀ ਉਹਨਾਂ ਨੂੰ ਬੁਲਾਇਆ ਜਾਊਗਾ? ਸੋ ਇਹ ਸਵਾਲ ਨਾਲ ਖੜਾ। ਪਰ ਜਿਹੜਾ ਸਵਾਲ ਅਹਿਮ ਹੈ ਕਿ ਜਿਹੜੇ ਕੰਮ ਲਈ ਲਿਆਂਦੇ ਨੇ, ਕੀ ਉਹ ਕੰਮ ਸਵੇਰੇ ਕਰਨਗੇ? ਕਿਹੜਾ ਕੰਮ? ਜੋ ਪਿਛਲੇ ਦਿਨੀ ਚਿੱਠੀਆਂ ਸਾਹਮਣੇ ਆਈਆਂ ਸੀ ਵੱਖੋ ਗੁਰੂ ਘਰਾਂ ਵੱਲੋਂ, ਉਹਨਾਂ ਦੇ ਪ੍ਰਧਾਨਾਂ ਦੀਆਂ ਮੋਹਰਾਂ ਲੱਗ ਕੇ, ਕਿਆ ਲਓ ਜੀ ਜੱਦਰ ਸਾਹਿਬ ਨੂੰ ਚਿੱਠੀਆਂ ਪਾਈਆਂ ਗਈਆਂ ਕਿ ਜੀ ਕੁਝ ਬੰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਜੀ ਪਰਚੀਆਂ ਕੱਟੀ ਜਾਂਦੇ ਨੇ ਜੀ, ਉਹ ਆਪ ਤਾਂ ਪੂਰਾ ਸਿੱਖ ਵੀ ਨਹੀਂ ਹੈਗੇ ਜੀ। ਇਹ ਸਾਰਾ ਜਿਹੜੀ ਗੱਲ ਤੁਰੀ ਸੀ ਕਿ ਉਹ ਅਕਾਲ ਤਖਤ ਦਾ ਨਾਂ ਕਿਵੇਂ ਵਰਤ ਸਕਦੇ ਆ ਜੀ, ਹੈ ਨਾ। ਸੋ ਲੱਗਿਆ ਕਿ ਇੱਕ ਪਲਾਨ ਯੋਜਨਾ ਤਹਿਤ ਇਹ ਗੱਲ ਆ। ਉਸੇ ਗੱਲ ਨੂੰ ਅੱਗੇ ਤੋਰਦੇ ਹੋਏ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬਕਾਇਦਾ ਤੌਰ ਤੇ ਮੀਡੀਆ 'ਚ ਗੱਲ ਕਹੀ ਵੀ ਸੀ ਕਿ ਕਿਸੇ ਇੱਕ ਨੂੰ ਥੋੜਾ ਅਧਿਕਾਰ ਹੈ ਅਕਾਲ ਤਖਤ ਸਾਹਿਬ ਦਾ ਨਾਮ ਵਰਤਣ ਦਾ, ਅਕਾਲ ਤਖਤ ਸਾਹਿਬ ਤਾਂ ਸਭ ਦਾ ਹੀ ਹੈ। ਸੋ ਜਦੋਂ ਕਿ ਉਹ 5 ਮੈਂਬਰੀ ਕਮੇਟੀ ਜਿਹੜੀ 7 ਚੋਂ 2 ਦੇ ਅਸਤੀਫਾ ਦੇ ਬਾਅਦ ਬਚੀ ਸੀ, ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬਣੀ ਕਮੇਟੀ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਹਨੂੰ ਕਿਹਾ ਗਿਆ ਸੀ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ। ਉਹਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸੋ ਉਸ ਲਈ ਕੀ ਅੱਜ ਉਹ ਕੰਮ ਕਰਨਾ ਕਿ ਉਸ ਕਮੇਟੀ ਤੇ ਰੋਕ ਲੱਗਣੀ ਹੈ? ਹੁਣ ਰੋਕ ਲੱਗਣ ਦਾ ਪਹਿਲੂ ਜਾਂ ਤਾਂ ਫਿਰ ਜੱਦਰ ਸਾਹਿਬ ਇਹ ਨਾ ਕਹਿੰਦੇ ਕਿ 2 ਦਸੰਬਰ ਦੇ ਫੈਸਲੇ ਹੂਬਹੂ ਲਾਗੂ ਹੋਣਗੇ। ਹਾਂਜੀ ਬਿਲਕੁਲ। ਜੇ ਤੁਸੀਂ 2 ਦਸੰਬਰ ਦੇ ਫੈਸਲੇ ਹੂਬਹੂ ਲਾਗੂ ਕਰਨ ਦੀ ਗੱਲ ਕਰਦੇ ਹੋ ਫਿਰ ਇਹ 2 ਦਸੰਬਰ ਦੇ ਫੈਸਲਿਆਂ 'ਚ ਆਉਂਦਾ। ਹਾਂ, ਜੇ ਉਸ ਨੂੰ ਹੂਬਹੂ ਲਾਗੂ ਕਰਾਉਣਾ ਤਾਂ ਫਿਰ ਅੱਜ ਅਸਤੀਫੇ ਅਪਰਵਾਨ ਕਰਕੇ ਉਹਨਾਂ ਨੂੰ ਕਹੋ ਕਿ ਭਾਈ ਜਾਓ ਕਰੋ ਕੰਮ ਉਹਨਾਂ ਨਾਲ। ਤਾਂ ਇਹ ਹੈ ਕਿ ਤੁਸੀਂ ਜਾਂ ਫਿਰ ਜਦੋਂ ਹੁਣ ਇਹ ਰੁਕੇ ਹੀ ਰਹੀ ਪ੍ਰਕਿਰਿਆ ਤੇ ਜੇ ਸਲਾਹਕਾਰਾਂ ਨੂੰ ਇਹ ਲੱਗਿਆ ਬਾਦਲਾਂ ਦਿਆਂ ਨੂੰ ਕਿ ਵੀ ਜੇ ਰੋਕੀ ਤਾਂ ਕਿਤੇ ਹੋਰ ਰੋਸਾ ਨਾ ਵੱਧ ਜਾਵੇ, ਫਿਰ ਉਹ ਕਹਿਣਗੇ ਚਲੋ ਆਪਣੇ ਬੰਦੇ ਵਿੱਚ ਵੜ ਲਓ। ਫਿਰ ਹੋ ਸਕਦਾ ਕੀ ਅਸਤੀਫੇ ਅੱਜ ਕਹਿ ਦੇਣ ਕਿ ਨਹੀਂ ਪ੍ਰਵਾਨ ਕਰਦੇ ਜੀ, ਜਾ ਕੇ ਸੇਵਾ ਸੰਭਾਲੋ। ਪਰ ਜਿਹੜੀ ਸੰਭਾਵਨਾ ਵੱਧ ਹੈ ਉਹ ਇਹ ਹੈ ਕਿ ਹੋ ਸਕਦਾ ਸਿੰਘ ਸਾਹਿਬਾਨ ਅੱਜ 5 ਸਿੰਘ ਸਾਹਿਬਾਨਾਂ ਦੀ ਬੈਠਕ ਦੇ ਦੌਰਾਨ ਫੈਸਲਾ ਇਹ ਲੈਣ ਕਿ ਵੀ ਇਹਨਾਂ ਦਾ ਪੱਖ ਸੁਣਿਆ ਜਾਵੇ, ਧਾਮੀ ਸਾਹਿਬ ਦਾ ਵੀ, ਬਡੂੰਗਰ ਸਾਹਿਬ ਦਾ ਵੀ, ਕਿ ਇਹਨਾਂ ਨੂੰ ਬੁਲਾ ਕੇ ਪੱਖ ਸੁਣੀਏ। ਤੇ ਜੇ ਇਹਨਾਂ ਨੂੰ ਬੁਲਾ ਕੇ ਪੱਖ ਸੁਣਨਾ ਫਿਰ ਜਿੰਨੀ ਦੇਰ ਤੱਕ ਪੱਖ ਨਹੀਂ ਸੁਣਿਆ ਜਾਂਦਾ ਉਨੀ ਦੇਰ ਤੱਕ 5 ਮੈਂਬਰੀ ਕਮੇਟੀ ਦੇ ਕੰਮ ਤੇ ਰੋਕ ਲੱਗੂਗੀ। ਕੀ ਇਹ ਫਾਰਮੂਲਾ ਕੱਢਿਆ ਜਾਊਗਾ ਕਿ ਉਨੀ ਦੇਰ ਰੁਕ ਜਾਓ ਜੀ, ਪਹਿਲਾਂ ਇਹ ਨਿਬੇੜਾ ਕਰ ਲਈਏ? ਸੋ ਕੀ ਇਹੀ ਟਾਸਕ ਹੈ ਅਸਲੀ ਕਿ ਇਸੇ ਕੰਮ ਲਈ ਲਿਆਂਦਾ ਗਿਆ? ਸੋ ਇਸ ਲਈ ਅੱਜ 5 ਸਿੰਘ ਸਾਹਿਬਾਨ ਦੀ ਬੈਠਕ ਬਹੁਤ ਅਹਿਮ ਹੋਣ ਵਾਲੀ ਹੈ। ਜੀ। ਮੈਂ ਕਿਸੇ ਵਿਦਵਾਨ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦਾ ਵੀ ਕਿ ਇੰਜ ਪੇਸ਼ ਕਰ ਦਿੱਤਾ ਗਿਆ ਜਿਵੇਂ ਅਕਾਲ ਤਖਤ ਸਾਹਿਬ ਕੱਲਾ ਅਕਾਲੀ ਦਲ ਬਾਦਲ ਦਾ ਹੀ ਹੋਵੇ। ਬਿਲਕੁਲ ਸਹੀ, ਬਿਲਕੁਲ ਸਹੀ ਜੀ। ਉਹ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਦਾ ਔਰ ਉਹ ਹਰ ਸਿੱਖ ਦਾ ਜਿਹੜਾ ਦੁਨੀਆ 'ਚ ਕਿਤੇ ਵੀ ਵਸਦਾ। ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਇਸ ਲਈ ਸਿੰਘ ਸਾਹਿਬਾਨ ਨੂੰ ਬੈਠਕ ਕਰਦਿਆਂ ਸਮਿਆਂ, ਫੈਸਲੇ ਲੈਂਦਿਆਂ ਸਮਿਆਂ ਹਰ ਸਿੱਖ ਨੂੰ ਧਿਆਨ 'ਚ ਰੱਖ ਕੇ ਫੈਸਲਾ ਲੈਣਾ ਪੈਣਾ, ਨਾ ਕਿ ਬਾਦਲ ਨੂੰ ਜਾਂ ਬਾਦਲ ਦਲ ਨੂੰ ਜਾਂ ਬਾਦਲ ਦਲ ਦੇ ਪਿੱਛੋਂ ਪਰਦੇ ਵੱਲੋਂ ਚਲਾਉਣ ਵਾਲੇ ਆਕਾਂ ਨੂੰ। ਸੋ ਇਸ ਲਈ ਕਹਿੰਦੇ ਬਹੁਤ ਇਹ ਪਹਿਲੂ ਬਹੁਤ ਨੇ। ਸੋ ਦੇਖਦੇ ਹਾਂ ਜੀ, ਅੱਜ ਦਾ ਦਿਨ ਇੱਕ ਵਾਰ ਫੇਰ ਸਭ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਟਿਕੀਆਂ ਨੇ। ਸੋ ਬਹੁਤ ਅਹਿਮ ਰਹਿਣ ਵਾਲਾ ਕਿ ਕੀ ਕੁਝ ਖਾਸ ਹੋਣ ਵਾਲਾ ਜਾਂ ਜਿਸ ਖਾਸ ਕੰਮ ਲਈ ਲਿਆਂਦਾ ਗਿਆ ਜੋ ਹੋਣ ਵਾਲਾ। ਸੋ ਦੇਖਦੇ ਹਾਂ। ਪਰ ਅਫਸੋਸ ਇਸ ਗੱਲ ਦਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਕਹਿੰਦੀ ਸਾਡੇ ਕੋਲ ਅਧਿਕਾਰ ਹੈ ਜਥੇਦਾਰ ਨੂੰ ਹਟਾਉਣ ਦਾ, ਲਾਉਣ ਦਾ, ਜਿਸ ਤਰ੍ਹਾਂ ਹਟਾ ਕੇ ਤੋਰੇ, ਤੇ ਉਸ ਸ਼੍ਰੋਮਣੀ ਕਮੇਟੀ ਨੇ ਆਪਣਾ ਇਹ ਕਾਰਜ ਵੀ ਤਾਂ ਕਰਨਾ ਸੀ ਕਿ ਜਥੇਦਾਰ ਸੌਂਪਣੇ ਵੀ ਸੀ ਨਵੇਂ ਕੌਮ ਨੂੰ। ਜਿਹੜੇ ਇੱਕ ਲਿਆਂਦੇ ਉਹ ਅਜੇ ਤੱਕ ਪ੍ਰਵਾਨ ਨਹੀਂ ਪੂਰੀ ਤਰ੍ਹਾਂ ਹੋ ਰਹੇ, ਜਿਹੜੇ ਲਿਆਂਦੇ ਸੀ ਉਹ ਆਏ ਨਹੀਂ, ਜਿਹੜੇ ਲਿਆਂਦੇ ਜਾਣੇ ਚਾਹੀਦੇ ਸੀ ਉਹਨਾਂ ਨੂੰ ਲਿਆਉਣ ਦੀ ਪ੍ਰਕਿਰਿਆ ਨਹੀਂ। ਸੋ ਇਸ ਲਈ ਪਹਿਲੇ ਦਿਨ ਤੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਲਈ ਨਵਾਂ ਜਥੇਦਾਰ ਭਾਲ ਰਹੇ ਹੋ, ਹੈਨਾ। ਉੱਥੇ ਕੋਈ ਅਜੇ ਲੱਗਣ ਨੂੰ ਤਿਆਰ ਨਹੀਂ ਹੋ ਰਿਹਾ। ਤਖਤ ਸ੍ਰੀ ਦਮਦਮਾ ਸਾਹਿਬ ਵਾਲਾ ਖਾਲੀ ਪਿਆ। ਸੋ ਅਜੇ ਤੱਕ ਜਥੇਦਾਰ ਦੀ ਨਿਯੁਕਤੀ ਵੀ ਨਹੀਂ ਸ਼੍ਰੋਮਣੀ ਕਮੇਟੀ ਕਰ ਪਾ ਰਹੀ, ਉਹ ਵੀ ਆਪਣਾ ਰੋਲ ਨਹੀਂ ਨਿਭਾ ਪਾ ਰਹੀ। ਜੀ ਬਿਲਕੁਲ। ਤੁਸੀਂ ਸ਼ੁਰੂ ਇਸ ਗੱਲ ਤੋਂ ਕੀਤਾ ਸੀਗਾ ਵੀ ਜਿਨ੍ਹਾਂ ਨੂੰ ਉਹ ਲੈ ਕੇ ਆਏ ਨੇ ਅਕਾਲੀ ਦਲ ਵਾਲੇ, ਉਹ ਸਾਰੀ ਕੌਮ ਦੇ ਪ੍ਰਵਾਨਿਤ ਨਹੀਂ ਗੇ, ਤੇ ਅਖੀਰ ਤੇ ਆ ਕੇ ਤੁਸੀਂ ਇਹ ਗੱਲ ਕਹੀ ਕਿ ਜਿਹੜੇ ਲੋਕ ਅੱਜ ਕੱਲ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ, ਉਹ ਮਤਲਬ ਇਉਂ ਉਹਨਾਂ ਦਾ ਕੰਮਕਾਰ ਇਸ ਤਰੀਕੇ ਦਾ ਝਲਕਾਰਾ ਪੈਂਦਾ ਵੀ ਜਿਵੇਂ ਉਹ ਇਕੱਲੇ ਬਾਦਲ ਦਲ ਦੇ ਲਈ ਕੰਮ ਕਰ ਰਹੇ ਹੋਣ, ਜਦ ਕਿ ਅਕਾਲ ਤਖਤ ਸਾਹਿਬ ਸਾਰੀ ਕੌਮ ਦਾ, ਸਾਰੇ ਸਿੱਖਾਂ ਦਾ, ਦੁਨੀਆ ਭਰ ਦੇ ਵਿੱਚੋਂ ਕਿਤੇ ਬੈਠੇ ਹੋਣ। ਮੈਂ ਇਹ ਗੱਲ ਸੋਚ ਰਿਹਾ ਸੀਗਾ ਜਦੋਂ ਪਹਿਲਾਂ ਦੇ ਸਮਿਆਂ ਦੇ ਵਿੱਚ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਵੀ ਸਮੇਂ ਜਿਹੜੇ ਆ, ਜਦੋਂ 5 ਸਿੰਘ ਸਾਹਿਬਾਨ ਦੀ ਇਕੱਤਰਤਾ ਹੁੰਦੀ ਸੀ ਸ਼ਰਮਾ ਜੀ, ਤੇ ਉਦੋਂ ਸਿੱਖ ਕੌਮ ਦੇਖਦੀ ਸੀ ਕਿ ਅਗਲੇ ਸਾਡੇ ਟੀਚੇ ਕੀ ਹੋਣਗੇ,
ਜਿਹੜੀ ਅਤੀਤ ਦੀ ਕੋਈ ਦੁਬਿਧਾ ਸੀ ਉਹਨੂੰ ਦੂਰ ਕੀਤਾ ਜਾਂਦਾ ਸੀਗਾ ਤੇ ਸਪਸ਼ਟਤਾ ਹੀ ਹੁੰਦੀ ਸੀ ਵੀ ਆਹ ਐਕਸ਼ਨ ਤੇ ਜਾਂ ਆਹ ਗੱਲ ਤੇ ਆਹ ਐਕਸ਼ਨ ਆ, ਉਸ ਤੋਂ ਬਾਅਦ ਕੁਝ ਨਹੀਂ। ਜਾਂ ਤਾਂ ਗੱਲਬਾਤ ਹੋਊਗੀ ਤੇ ਜਾਂ ਮੋਰਚਾ ਲੱਗੂ, ਬਸ ਗੱਲਾਂ ਦੋ ਹੀ ਆ। ਹੁਣ ਉਹ ਤਾਂ ਗੱਲਾਂ ਹੀ ਦੂਰ ਦੀਆਂ ਨੇ। ਹੁਣ ਤਾਂ ਜਿਹੜੇ ਪਰਿਵਾਰ ਦਾ ਤੁਸੀਂ ਜ਼ਿਕਰ ਕਰਕੇ ਹਟੇ, ਹੁਣ ਤਾਂ ਇਉਂ ਲੱਗਦਾ ਹੀ ਬਸ ਉਹਨਾਂ ਦੀਆਂ ਪਰਦਾ ਪੋਸ਼ੀਆਂ ਲਈ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਤੇ ਬੈਠੇ ਅਹੁਦਿਆਂ ਤੇ ਬੈਠੇ ਲੋਕ ਨੇ, ਉਹ ਕਰ ਰਹੇ ਨੇ ਬਸ, ਹੋਰ ਤਾਂ ਕੋਈ ਗੱਲ ਰਹਿ ਨਹੀਂ ਗਈ ਹੈ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸੁਖਬੀਰ ਬਾਦਲ ਦੀ। ਕਾਰਜਕਾਰੀ ਪ੍ਰਧਾਨ ਇਸ ਵੇਲੇ ਭੁੰਦੜ ਸਾਹਿਬ ਨੇ, ਬਲਵਿੰਦਰ ਸਿੰਘ ਭੁੰਦੜ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। ਰਸਮੀ ਤੌਰ ਤੇ ਸੁਖਬੀਰ ਬਾਦਲ ਕਹਿੰਦੇ ਫਿਰ ਤੋਂ ਪ੍ਰਧਾਨ ਬਣਨ ਜਾ ਰਹੇ ਨੇ। ਪ੍ਰਵੀਨ ਜੀ, ਵੈਸੇ ਤਾਂ ਆਮ ਆਦਮੀ ਪਾਰਟੀ ਲਈ ਨਾ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਤਾਂ ਹੁਣ ਜਮਾ ਹੀ ਦਿੱਲੀ ਵਾਲੇ ਦੇ ਹੱਥੋਂ ਚੱਲ ਰਹੀ ਹੈ। ਹਾਂਜੀ ਹਾਂਜੀ, ਬਿਲਕੁਲ ਕਿਹਾ ਜਾਂਦਾ, ਬਿਲਕੁਲ ਠੀਕ ਹੈ। ਤੇ ਕਾਂਗਰਸ ਦੇ ਵੀ ਹਾਈ ਕਮਾਂਡ ਵਾਲੇ ਦਿੱਲੀ ਵਾਲੇ ਹੀ ਨੇ। ਹਾਂਜੀ ਹਾਂਜੀ, ਬਿਲਕੁਲ। ਲੈ ਦੇ ਕਿ ਖੇਤਰੀ ਪਾਰਟੀ ਵਜੋਂ ਜੇ ਹੈਗੀ ਸੀ ਸ਼੍ਰੋਮਣੀ ਅਕਾਲੀ ਦਲ ਸੀ, ਜਿਹੜੀ ਕਹਿੰਦੇ ਕਿ ਇੱਥੋਂ ਪੰਜਾਬ ਤੋਂ ਚੱਲਦੀ ਹੈ ਨਾ। ਭਾਜਪਾ ਦਾ ਤਾਂ ਪਤਾ ਹੀ ਹੈ, ਤਾਂ ਪੁੱਛ ਕੇ ਹੀ ਉਹ ਤੋਂ ਬਿਨਾਂ ਬੋਲ ਹੀ ਨਹੀਂ ਸਕਦੇ ਦਿੱਲੀ ਵਾਲੇ ਤੋਂ ਬਿਨਾਂ। ਸੋ ਪਰ ਜਦੋਂ ਇਹਨਾਂ ਦਾ ਗੱਠਜੋੜ ਸੀ ਤਾਂ ਥੋੜਾ ਬਹੁਤ ਦਿੱਲੀ ਵਾਲੇ ਇਹਨਾਂ ਨਾਲ ਤਾਲਮੇਲ ਰੱਖਦੇ ਸੀ, ਪਰ ਹੁਣ ਤਾਂ ਇਹਨਾਂ ਦਾ ਗੱਠਜੋੜ ਵੀ ਨਹੀਂ ਹੈਗਾ। ਬਿਲਕੁਲ। ਪਰ ਕੀ ਪ੍ਰਧਾਨਗੀ ਦੀ ਚੋਣ ਦਾ ਫੈਸਲਾ ਵੀ ਦਿੱਲੀ ਵਾਲੇ ਕਰ ਰਹੇ ਨੇ? ਮੈਂ ਉਸ ਦਿੱਲੀ ਵਾਲੇ ਦੀ ਗੱਲ ਕਰ ਰਿਹਾ ਜਿਹੜੇ ਦਿੱਲੀ ਵਾਲੇ ਦੇ ਕਹਿਆਂ ਤੇ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਈ। ਪਰਮਜੀਤ ਸਿੰਘ ਸਰਨਾ ਜੀ ਕੀ ਉਹ ਐਡਾ ਵੱਡਾ ਹੋ ਗਿਆ ਕਿ ਉਹ ਫੈਸਲਾ ਕਰ ਰਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੂਗਾ, ਕਦੋਂ ਬਣੂਗਾ, ਕਿਵੇਂ ਬਣੂਗਾ? ਵੈਸੇ ਸਰਨੇ ਦਾ ਇਹ ਵੀ ਕਹਿਣਾ ਕਿ ਜੀ ਅਸੀਂ ਤਾਂ ਉਸ ਪੋਜੀਸ਼ਨ 'ਚ ਨਹੀਂ ਹੈਗੇ। ਮੈਨੂੰ ਨਹੀਂ ਪਤਾ ਕਿ ਕਿਸ ਭਾਵ ਨਾਲ ਉਹੀ ਗੱਲ ਕਹਿੰਦੇ ਨੇ। ਹਾਂ, ਪਰ ਉਹਨਾਂ ਨੇ ਇਹ ਸੰਕੇਤ ਜ਼ਰੂਰ ਦਿੱਤਾ ਕੱਲ ਉਹਨਾਂ ਦੇ ਨੇੜਲੇ ਸਰਕਲ 'ਚ ਜਿਵੇਂ ਗੱਲ ਹੋ ਰਹੀ ਸੀ ਕਿ ਉਹ ਸੁਖਬੀਰ ਬਾਦਲ ਨੂੰ ਹਾਲ ਹੀ 'ਚ ਮਿਲ ਕੇ ਗਏ ਨੇ। ਠੀਕ ਹੈ। ਤੇ ਉਹ ਸ਼ਾਇਦ ਇਸ ਕੋਸ਼ਿਸ਼ਾਂ 'ਚ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੂੰ ਪ੍ਰਧਾਨ ਮਿਲੇ ਸੁਖਬੀਰ ਬਾਦਲ, ਪਰ ਮਿਲੇ ਵਿਸਾਖੀ ਤੋਂ ਬਾਅਦ। ਤੇ ਇੱਧਰ ਕਹਿੰਦੇ ਕਿ ਬਾਦਲ ਦਲ ਤੇ ਉਹਨਾਂ ਦੀ ਆਲੇ ਦੁਆਲੇ ਵਾਲੇ ਸਾਥੀ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਪ੍ਰਧਾਨ ਬਣੇ, ਪਰ ਪ੍ਰਧਾਨ ਬਣੇ ਵਿਸਾਖੀ ਤੋਂ ਪਹਿਲਾਂ। ਅੱਛਾ, ਤਾਂ ਕਿ ਵਿਸਾਖੀ ਦੇ ਉੱਤੇ ਆਪਾਂ ਤਾਜਪੋਸ਼ੀ ਕਰ ਦਈਏ। ਪ੍ਰਵੀਨ ਜੀ, ਅੱਜ ਭਾਰਤੀ ਸਮੇਂ ਅਨੁਸਾਰ 2 ਤੋਂ 2:30 ਵਜੇ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਵਿੱਚ ਵਰਕਿੰਗ ਕਮੇਟੀ ਦੀ ਬੈਠਕ ਸੱਦ ਲਈ ਹੈ। ਠੀਕ ਹੈ ਜੀ। ਜਿਹੜੀ ਪੰਜ ਸਿੰਘ ਸਭਾ ਦੀ ਬੈਠਕ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਨਾ, ਇਸ ਦੇ ਉੱਤੇ ਜੇਕਰ ਰੂਟੀਨ 'ਚ ਇਕੱਲੀ ਬੈਠਕ ਆਈ ਹੁੰਦੀ, ਚਾਹੇ 5 ਵਜੇ ਆਈ ਹੁੰਦੀ, ਚਾਹੇ 6 ਵਜੇ ਆਉਂਦੀ, ਸ਼ਾਇਦ ਸਵਾਲ ਨਾ ਹੁੰਦਾ। ਵਰਕਿੰਗ ਕਮੇਟੀ ਦੀ ਬੈਠਕ ਦਾ ਫੈਸਲਾ ਪਿਛਲੇ 2 ਦਿਨ ਦਾ ਹੋਇਆ, ਮਤਲਬ 6 ਅਪ੍ਰੈਲ ਦਾ ਫੈਸਲਾ ਹੋਇਆ ਕਿ 8 ਤਰੀਕ ਨੂੰ ਦੁਪਹਿਰ ਨੂੰ 2 ਵਜੇ ਵਰਕਿੰਗ ਕਮੇਟੀ ਦੀ ਅਕਾਲੀ ਦਲ ਬਾਦਲ ਧਿਰ ਦੀ ਬੈਠਕ ਹੋਣੀ ਹੈ। ਹਾਂਜੀ ਹਾਂਜੀ। ਉਸੇ ਦਿਨ ਅਚਨਚੇਤ ਇੱਕ ਰਾਤ ਪਹਿਲਾਂ, ਇੱਕ ਸ਼ਾਮ ਪਹਿਲਾਂ ਪੰਜ ਸਿੰਘ ਸਭਾ ਦੀ ਬੈਠਕ ਜਦੋਂ ਆਉਂਦੀ ਆ, ਤਾਂ ਫਿਰ ਉਸ ਨੂੰ ਕੜੀ ਵਜੋਂ ਦੇਖਿਆ ਜਾਂਦਾ ਕਿ ਕੀ ਇਹ ਸਪੈਸ਼ਲ ਬੁਲਵਾਈ ਗਈ, ਪਹਿਲਾਂ ਤੁਸੀਂ ਕਰੋ ਫਿਰ ਅਸੀਂ ਆਪਣੀ ਚੂਜ਼ ਕਰ ਲਾਂਗੇ ਜੀ। ਵੈਸੇ ਵਰਕਿੰਗ ਕਮੇਟੀ ਬੈਠਕ ਦਾ ਵੀ ਏਜੰਡਾ ਸਪਸ਼ਟ ਹੈ। ਕੱਲ ਦਲਜੀਤ ਸਿੰਘ ਚੀਮਾ ਨੇ ਮੀਡੀਆ 'ਚ ਆ ਕੇ ਵੀ ਗੱਲ ਕੀਤੀ ਹੈ ਕਿ ਬਈ ਅਸੀਂ ਆਮ ਇਜਲਾਸ ਬੁਲਾਉਣਾ ਆਪਣੇ ਡੈਲੀਗੇਟ ਦਾ, ਜਿਹੜੇ ਨਵੇਂ ਡੈਲੀਗੇਟ ਚੁਣ ਕੇ ਆ ਰਹੇ ਨੇ। ਠੀਕ ਹੈ ਜੀ। ਉਹਨਾਂ ਦਾ ਆਮ ਇਜਲਾਸ ਬਣਾਉਣਾ, ਉਹਦੇ ਵਿੱਚੋਂ ਅਸੀਂ ਸਟੇਟ ਡੈਲੀਗੇਟ ਚੁਣਨੇ ਨੇ, ਸਟੇਟ ਡੈਲੀਗੇਟਾਂ ਨੇ ਅੱਗੇ ਆਪਣਾ ਪ੍ਰਧਾਨ ਚੁਣਨਾ। ਸੋ ਅੱਜ ਦੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਕਾਲੀ ਦਲ ਬਾਦਲ ਧਿਰ ਦੇ ਜਿਹੜਾ ਡੈਲੀਗੇਟ ਇਜਲਾਸ ਹੈ ਉਹਦੀ ਤਰੀਕ ਸਮਾਂ ਤੈਅ ਹੋਣਾ। ਵੈਸੇ ਜ਼ਿਲ੍ਹਾ ਪੱਧਰ ਤੋਂ ਅੱਜ ਸਾਰੀਆਂ ਕਹਿੰਦੇ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਡੈਲੀਗੇਟ ਬਣ ਕੇ ਆਏ ਨੇ। ਹਾਂਜੀ ਹਾਂਜੀ, ਸਭ ਨੂੰ ਪਤਾ ਹੈ ਕਿ ਉਹ ਇੱਥੋਂ ਹੀ ਫੈਸਲੇ ਗਏ ਨੇ ਕਿ ਇਹਨਾਂ ਨੂੰ ਬਣਾ ਲਓ। ਤੇ ਜਿਹੜੇ ਡੈਲੀਗੇਟ ਚੁਣ ਕੇ ਆਉਣੇ ਨੇ, ਇਹ ਵੀ ਪਤਾ ਹੈ ਕਿ ਉਹਨਾਂ ਨੂੰ ਚੁਣਨ ਲੱਗਿਆਂ ਸਾਰਿਆਂ ਨੇ ਹੱਥ ਖੜੇ ਕਰਕੇ ਕਹਿਣਾ ਕਿ ਜੀ ਪੰਜਾਬ ਪੱਧਰ ਦੇ, ਸਟੇਟ ਪੱਧਰ ਦੇ ਡੈਲੀਗੇਟ ਚੁਣਨ ਦਾ ਅਸੀਂ ਸਾਰਾ ਅਧਿਕਾਰ ਪ੍ਰਧਾਨ ਸਾਹਿਬ ਨੂੰ ਦਿੰਦੇ ਹਾਂ। ਵੀ ਜੇ ਪ੍ਰਧਾਨ ਸਾਹਿਬ ਨੂੰ ਇਹ ਦੇਣਾ ਫਿਰ ਡੈਲੀਗੇਟ ਪ੍ਰਕਿਰਿਆ ਕੀ ਰਹੇਗੀ? ਮਤਲਬ ਪ੍ਰਧਾਨ ਸਾਹਿਬ ਅਜੇ ਕਾਰਜਕਾਰੀ ਹੈਗੇ ਬਲਵਿੰਦਰ ਸਿੰਘ ਭੁੰਦੜ, ਤੇ ਬਲਵਿੰਦਰ ਸਿੰਘ ਭੁੰਦੜ ਨੂੰ ਡੈਲੀਗੇਟ ਚੁਣਨ ਦਾ ਅਧਿਕਾਰ ਮਿਲਣਾ ਡੈਲੀਗੇਟਾਂ ਤੋਂ, ਪਰ ਉਹਨਾਂ ਨੂੰ ਸੂਚੀ ਦੇਣੀ ਹੈ ਸੁਖਬੀਰ ਬਾਦਲ ਨੇ ਜੀ ਜੀ ਕਿ ਆਹ ਡੈਲੀਗੇਟ ਚੁਣ ਲਓ। ਸੋ ਆਪਣੀ ਪਸੰਦ ਦੇ ਡੈਲੀਗੇਟ ਚੁਣੇ ਜਾਣਗੇ, ਫਿਰ ਉਹ ਪਸੰਦ ਦੇ ਚੁਣੇ ਡੈਲੀਗੇਟ ਆਪਣੇ ਪਸੰਦ ਦਾ ਪ੍ਰਧਾਨ ਆਪੇ ਚੁਣ ਲੈਣਗੇ। ਹਾਂਜੀ, ਕਮਾਲ ਆ ਵੀ। ਸੋ ਇਸ ਲਈ ਅੱਜ ਇਹ ਤਰੀਕ ਤੈਅ ਹੋਏਗੀ, ਔਰ ਕਿਹਾ ਤਾਂ ਇਹ ਗਿਆ ਕਿ ਜੀ ਉਹ ਡੈਲੀਗੇਟ ਜਦੋਂ ਸਟੇਟ ਪੱਧਰ ਤੇ ਆਪਣਾ ਪ੍ਰਧਾਨ ਚੁਣਨਗੇ, ਜੇ ਇੱਕ ਤੋਂ ਵੱਧ ਉਮੀਦਵਾਰ ਹੋਏ ਜੀ ਫਿਰ ਵੋਟਾਂ ਪੈਣਗੀਆਂ, ਜੇ ਇੱਕੋ ਹੋਇਆ ਜੀ ਫਿਰ ਸਹਿਮਤੀ ਬਣੂਗੀ ਜੀ। ਹੁਣ ਕਹਿੰਦੇ ਕੁਝ ਧਿਰਾਂ ਨੇ ਸੁਖਬੀਰ ਬਾਦਲ ਦੇ ਕੰਨ 'ਚ ਫੂਕ ਮਾਰੀ ਕਿ ਪ੍ਰਧਾਨ ਜੀ, ਕਿਉਂਕਿ ਚਾਹੇ ਉਹਦੇ ਕੋਲ ਕੋਈ ਅਹੁਦਾ ਨਹੀਂ, ਅਗਲੇ ਪ੍ਰਧਾਨ ਹੀ ਕਹਿ ਕੇ ਸੰਬੋਧਨ ਕਰਦੇ ਨੇ ਕਿ ਪ੍ਰਧਾਨ ਜੀ ਅਜੇ ਨਾ ਮਾਹੌਲ ਸੁਖਾਵਾਂ ਬਣਿਆ ਨਹੀਂ। ਆਪਾਂ ਅਜੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜੇ ਚੱਲੇ ਆ ਰਹੇ ਆਪਣੇ
ਭੁੰਦਰ ਸਾਹਿਬ ਨੇ ਇਹਨਾਂ ਨੂੰ ਪ੍ਰਧਾਨ ਚੁਣ ਲਈਏ ਜਾਂ ਕੋਈ ਹੋਰ ਨਾਮ ਤੁਸੀਂ ਸੁਝਾ ਲਓ। ਤੇ ਕਹਿੰਦੇ ਜਿਹੜੇ ਉਹ ਤੋਂ ਵੀ ਨੇੜੇ ਰਹਿੰਦੇ ਨੇ ਹਮੇਸ਼ਾ ਸੁਖਬੀਰ ਬਾਦਲ ਦੇ, ਉਹਨਾਂ ਨੇ ਜਦੋਂ ਗੱਲ ਕੱਟ ਕੇ ਕਹੀ ਕਿ ਜੇ ਆਹੀ ਕੁਛ ਕਰਨਾ ਸੀ ਭੁੰਦਰ ਨੂੰ ਜਾਂ ਕਿਸੇ ਹੋਰ ਨੂੰ ਫਿਰ ਪ੍ਰਧਾਨ ਬਣਾਉਣਾ ਸੀ, ਫਿਰ ਇੰਨਾ ਅਟਕ ਭੰਜ ਕਰਨ ਦੀ ਕੀ ਲੋੜ ਸੀ ਆਪਾਂ ਨੂੰ, ਫਿਰ ਤਾਂ ਬਣਿਆ ਹੋਈ ਸੀ ਅਜੇ, ਫਿਰ ਇੰਨੀ ਮੈਨੇਜਮੈਂਟ ਕਰਨ ਦੀ ਕੀ ਲੋੜ ਸੀ ਜੋ ਕੁਛ ਆਪਾਂ ਹੁਣ ਤੱਕ ਕਰਦੇ ਆ ਰਹੇ ਕਿ ਫਿਰ ਤਾਂ ਚੱਲੇ ਰਹੇ ਸੀ। ਸੋ ਇਸ ਲਈ ਅਗਲੇ ਕਹਿੰਦੇ ਕਿ ਇੱਥੇ ਤੱਕ ਆ ਗਏ ਆ ਸਾਰੀ ਮੈਨੇਜਮੈਂਟ ਕਰਕੇ, ਜੇ ਹੁਣ ਵੀ ਪ੍ਰਧਾਨ ਨਾ ਆਪਣਾ ਚੁਣਿਆ ਜਾਂ ਉਸੇ ਨੂੰ ਪ੍ਰਧਾਨ ਨਾ ਚੁਣਿਆ ਜਿਹਨੂੰ ਬਣਾਉਣ ਪਿੱਛੇ ਸਾਰੀ ਕਵਾਇਦ ਹੋਈ ਹੈ, ਫਿਰ ਕੀ ਫਾਇਦਾ। ਸੋ ਇਸ ਲਈ ਹੋ ਸਕਦਾ 10 ਅਪ੍ਰੈਲ ਜਾਂ 11 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੂੰ ਮੁੜ ਕੇ ਸੁਖਬੀਰ ਬਾਦਲ ਪ੍ਰਧਾਨ ਮਿਲ ਜਾਵੇ, ਜਿਹਦੇ ਲਈ ਅੱਜ ਤਰੀਕ ਤੈਅ ਹੋ ਜਾਣੀ ਹੈ ਲਗਭਗ। ਜੀ ਇਹ ਤਾਂ ਵਰਤਾਰੇ ਸ਼ੁਰੂ ਦੇ ਵਿੱਚ ਵੀ ਵਾਪਰੇ ਸੀ, ਜਦੋਂ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਸੀਗਾ ਤੇ ਉਦੋਂ ਭੁੰਦੜ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਅਹੁਦਾ ਦਿੱਤਾ ਸੀਗਾ ਕਿ ਲਓ ਜੀ ਤੁਸੀਂ ਸੰਭੋ। ਸੋ ਲੋਕਾਂ ਨੇ ਬਥੇਰਾ ਸੋਸ਼ਲ ਮੀਡੀਆ ਤੇ ਫਿਰ ਟਰੋਲ ਕੀਤਾ ਵੀ ਬਾਦਲ ਕਹਿੰਦੇ ਭੁੰਦੜ ਦਾ, ਤਾਂ ਭੁੰਦੜ ਨੇ ਫਿਰ ਬਾਦਲ ਅੱਗੇ ਕਰਤੇ। ਸੋ ਲੋਕ ਤਾਂ ਇਸ ਤਰੀਕੇ ਦੇ ਨਾਲ ਹੀ ਵੇਖਦੇ ਨੇ। ਬਿਲਕੁਲ ਜੀ, ਫਿਰ ਤਾਂ ਜੇ ਇੰਨਾ ਇਹੀ ਕੁਛ ਉਹ ਕਹਿਣਗੇ ਵੀ ਜੇ 2 ਦਸੰਬਰ ਵਾਲੀ ਆਪਾਂ ਚਰਚਾ ਹਮੇਸ਼ਾ ਕਰਦੇ ਹੁੰਦੇ ਆ ਤੇ ਜੇ ਉਦੋਂ ਟਾਲਾ ਹੀ ਵੱਟਣਾ ਸੀਗਾ ਤੇ ਪ੍ਰਧਾਨ ਵੀ ਕਾਰਜਕਾਰੀ ਕੋਈ ਹੋਰ ਲਾਉਣਾ ਸੀਗਾ, ਫਿਰ ਤਾਂ ਇੰਨੀ ਸਾਰੀ ਮੈਨੇਜਮੈਂਟ ਕਰਨ ਦਾ ਫਾਇਦਾ ਹੀ ਕੋਈ ਨਾ ਹੋਇਆ ਨਾ। ਅਗਲੀ ਗੱਲ ਕਰੀਏ ਪੰਜਾਬ ਦੇ ਕ੍ਰਾਂਤੀਕਾਰੀਆਂ ਦੀ, ਇਨਕਲਾਬੀਆਂ ਦੀ। ਕਹਿੰਦੇ ਜਦੋਂ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਚੱਲਦੀ ਆ ਤਾਂ ਨੀਤੀਆਂ ਉਹ ਬਣਾ ਰਹੇ ਨੇ ਜਿਹੜੇ ਸ਼ਰਾਬ ਵਾਲੀ ਨੀਤੀ ਸਮਝਾ ਰਹੇ ਨੇ, ਜਿਹੜੇ ਸਿੱਖਿਆ ਨੀਤੀ ਸਮਝਾ ਰਹੇ ਨੇ ਉਹ ਸ਼ਰਾਬ ਦੀ ਨੀਤੀ ਵਾਲੇ ਬੰਦੇ ਨੇ ਜੀ। ਪੰਜਾਬ ਦੇ ਵਿੱਚ ਸ਼ਰਾਬ ਨੀਤੀ ਮਨੀਸ਼ ਸਿਸੋਦੀਆ ਵਾਲੀ ਉਹ ਬਣੀ ਸੀ ਉਰੇ, ਜੀ ਜਿਹੜੀ ਦਿੱਲੀ ਚ ਮਨੀਸ਼ ਸਿਸੋਦੀਆ ਨੇ ਲਾਗੂ ਕੀਤੀ ਸੀ ਨਾ, ਜਿਹਨੂੰ ਬਾਅਦ ਚੋਂ ਵਾਪਸ ਵੀ ਲੈ ਲਿਆ ਸੀ ਉੱਥੇ, ਪਰ ਉਹਦੇ ਬਾਵਜੂਦ ਵੀ ਜੇਲ੍ਹ ਯਾਤਰਾ ਹੋ ਗਈ। ਉਹੀ ਸ਼ਰਾਬ ਪਾਲਿਸੀ ਉਰੇ ਲਿਆਏ ਸੀ। ਆਪਾਂ ਤਦ ਵੀ ਖੂਬ ਚਰਚਾ ਕੀਤੀ ਸੀ ਕਿ ਭਾਈ ਇੱਥੇ ਵਾਲੇ ਨੂੰ ਵੀ ਟੰਗਾਉਣਗੇ। ਜੀ ਬਿਲਕੁਲ। ਤੇ ਇਸ ਵਾਰ ਨਵੀਂ ਸ਼ਰਾਬ ਨੀਤੀ ਪੰਜਾਬ ਨੇ ਲਾਗੂ ਕੀਤੀ, ਮਾੜੀ ਮੋਟੀ ਉਹ ਸੋਧ ਕਰਕੇ, ਜਮਾ ਘਟਾ ਕਰਕੇ, ਤੇ ਉਹਨੂੰ ਘੜਨ ਲਈ ਵੀ ਮਨੀਸ਼ ਸਿਸੋਦੀਆ 2-3 ਦਿਨ ਇੱਥੇ ਬੈਠੇ ਰਹੇ ਸੀ। ਚਲੋ ਜਦ ਤਾਂ ਬੈਕਡੋਰ ਆਉਂਦੇ ਸੀ, ਬੈਕਡੋਰ ਚਲੇ ਜਾਂਦੇ ਸੀ। ਸੋ ਹੁਣ ਜਿੱਦਣ ਦੇ ਇੰਚਾਰਜ ਬਣੇ ਨੇ ਉਦੋਂ ਤਾਂ ਸਿੱਧੇ ਸਪਾਟ ਆ ਗਏ। ਜੀ ਬਿਲਕੁਲ। ਹੁਣ ਤਾਂ ਸ਼ਰੇਆਮ ਹਰ ਥਾਂ ਨਾਲ ਸੱਗੀ ਨਾਲ ਪਰਾਂਦਾ, ਵੈਸੇ ਪਰਾਂਦੇ ਲਈ ਥਾਂ ਵੀ ਚਾਹੀਦੀ ਹੈ, ਵੱਖਰੀ ਗੱਲ ਹੈ ਕਿ ਹੋਵੇ ਨਾ ਹੋਵੇ, ਚਲੋ ਅਗਲੇ ਤੁਰੇ ਫਿਰ ਰਹੇ ਨੇ ਨਾਲ। ਸੋ ਜਿੱਥੇ ਜਿੱਥੇ ਭਗਵੰਤ ਮਾਨ ਉੱਥੇ ਉੱਥੇ ਮਨੀਸ਼ ਸਿਸੋਦੀਆ। ਜੀ ਇੱਥੋਂ ਤੱਕ ਕਿ ਮੁੱਖ ਮੰਤਰੀ ਵਾਲੇ ਉਦਘਾਟਨੀ ਬੋਰਡ ਦੇ ਉੱਤੇ ਵੀ ਮਨੀਸ਼ ਸਿਸੋਦੀਆ ਆ ਗਏ ਹੁਣ ਤਾਂ। ਉਹ ਅੱਛਾ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਪਿਛਲੇ ਦਿਨਾਂ ਦੇ ਵਿੱਚ ਕਿ ਭਾਈ ਸਿੱਖਿਆ ਕ੍ਰਾਂਤੀ ਨਹੀਂ ਆ ਰਹੀ, ਇਹ ਉਦਘਾਟਨ ਬੋਰਡ ਕ੍ਰਾਂਤੀ ਆ ਰਹੀ ਹੈ, ਉਦਘਾਟਨ ਪੱਥਰ ਕ੍ਰਾਂਤੀ ਆ ਰਹੀ ਹੈ। ਸੋ ਉਹਦੀ ਕੱਲ ਸ਼ੁਰੂਆਤ ਹੋ ਗਈ ਪੰਜਾਬ ਦੇ ਵਿੱਚ। ਕੱਲ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਸਿੱਖਿਆ ਕ੍ਰਾਂਤੀ ਦੇ ਨਾਮ 'ਚ ਸਕੂਲਾਂ 'ਚ ਕੀਤੇ ਕਾਰਜਾਂ ਦੇ ਨਾਮ ਦਾ ਉਦਘਾਟਨੀ ਪੱਥਰ ਰੱਖਿਆ। ਜੀ। ਉਸ ਉਦਘਾਟਨੀ ਪੱਥਰ ਦੇ ਉੱਤੇ ਮਨੀਸ਼ ਸਿਸੋਦੀਆ ਦਾ ਨਾਮ ਵੀ ਬੜੇ ਬੜੇ ਅੱਖਰਾਂ 'ਚ ਲਿਖਿਆ, ਬਰਾਬਰ ਲਿਖਿਆ ਮੁੱਖ ਮੰਤਰੀ ਤੋਂ ਬਾਅਦ। ਸਵਾਲ ਆਪਾਂ ਪਹਿਲਾਂ ਵੀ ਕੀਤਾ ਸੀ, ਜਿਸ ਦਿਨ ਕੇਜਰੀਵਾਲ ਦਾ ਨਾਮ ਇੱਕ ਬੋਰਡ ਤੇ ਲਿਖਿਆ ਸੀ, ਸਵਾਲ ਅੱਜ ਵੀ ਉੱਥੇ ਹੀ ਕਿ ਜਨਾਬ ਮਨੀਸ਼ ਸਿਸੋਦੀਆ ਜੀ ਇੰਨਾ ਦੱਸ ਦਿਓ ਕਿ ਤੁਸੀਂ ਪੰਜਾਬ ਦੇ ਸਰਕਾਰੀ ਬੋਰਡਾਂ ਤੇ ਕਿਸ ਨਾਤੇ ਨਾਲ ਖਾ ਸਕਦੇ ਹੋ, ਤੁਹਾਡੇ ਕੋਲ ਕਿਹੜਾ ਸੰਵਿਧਾਨਕ ਅਹੁਦਾ ਪੰਜਾਬ। ਸਹੀ ਹੈ। ਨਾ ਤੁਸੀਂ ਪ੍ਰਸ਼ਾਸਨਿਕ ਅਹੁਦੇ ਤੇ, ਨਾ ਤੁਸੀਂ ਕਿਸੇ ਸਰਕਾਰੀ ਅਹੁਦੇ ਤੇ, ਨਾ ਤੁਸੀਂ ਕਿਸੇ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਅਹੁਦੇ ਤੇ, ਕਿਸ ਨਾਤੇ ਤੁਸੀਂ ਪਾਰਟੀ ਦੇ ਇੰਚਾਰਜ ਹੋ, ਪੰਜਾਬ ਦੇ ਇੰਚਾਰਜ ਨਹੀਂ। ਤੇ ਮੈਨੂੰ ਅੱਜ ਵੀ ਯਾਦ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਰਾਜਪਾਲ ਨਾਲ ਇਸ ਗੱਲੋਂ ਹੀ ਲੜ ਪਏ ਸੀ ਕਿ ਮੈਂ ਲੋਕਾਂ ਵੱਲੋਂ ਚੁਣਿਆ, ਤੁਸੀਂ ਆਪਣੇ ਆਕਾਵਾਂ ਵੱਲੋਂ ਚੁਣੇ ਹੋ, ਮੈਂ ਇਲੈਕਟਡ ਹੈ, ਤੁਸੀਂ ਸਿਲੈਕਟਡ ਹੋ। ਸੋ ਅੱਜ ਭਗਵੰਤ ਮਾਨ ਜੀ ਦੱਸਣ ਕਿ ਕੇਜਰੀਵਾਲ ਦਾ ਜਾਂ ਹੁਣ ਮਨੀਸ਼ ਸਿਸੋਦੀਆ ਦਾ ਨਾਮ ਪੰਜਾਬ ਦੇ ਸਰਕਾਰੀ ਉਦਘਾਟਨੀ ਪੱਥਰਾਂ ਤੇ ਬੋਰਡਾਂ ਤੇ ਕਿਵੇਂ ਆ ਗਿਆ। ਜਨਾਬ ਉਹ ਤੁਹਾਡੇ ਸਿਲੈਕਟਡ ਨੇ, ਪੰਜਾਬ ਦੇ ਇਲੈਕਟਡ ਨਹੀਂ। ਪੰਜਾਬ ਨੇ ਉਹਨਾਂ ਨੂੰ ਇਲੈਕਟ ਨਹੀਂ ਕੀਤਾ, ਤੁਸੀਂ ਉਹਨਾਂ ਨੂੰ ਸਿਲੈਕਟ ਕਰ ਰਹੇ ਹੋ, ਜਾਂ ਉਹਨਾਂ ਨੇ ਤੁਹਾਨੂੰ ਸਿਲੈਕਟ ਕੀਤਾ ਹੋਇਆ ਇਸ ਅਹੁਦੇ ਲਈ ਤਾਂ ਕਰਕੇ ਤੁਸੀਂ, ਪਰ ਤੁਹਾਨੂੰ ਫਿਰ ਵੀ ਪੰਜਾਬ ਨੇ ਚੁਣਿਆ, ਤੁਹਾਡਾ ਨਾਮ ਤਾਂ ਠੀਕ ਹੈ। ਸੋ ਇਸ ਲਈ ਤਾਂ ਸਿੱਖਿਆ ਕਰਾਂ। ਦੂਸਰਾ, ਪੰਜਾਬ ਦੇ ਵਿੱਚੋਂ ਖੂਬ ਇਸ਼ਤਿਹਾਰ ਚੱਲਦਾ ਹੁੰਦਾ ਸੀ ਕਿ ਪਾਪਾ ਜੀ ਲੈ ਦਿਓ ਮੈਨੂੰ ਇੱਕ ਕਿਤਾਬ, ਪਾਪਾ ਜੀ ਨਾ ਲਓ ਮੈਨੂੰ ਲੈ ਦਿਓ ਇੱਕ ਕਿਤਾਬ, ਹੈ ਨਾ। ਤੇ ਹੁਣ ਉਹ ਸ਼ਰਾਬ ਨੀਤੀਆਂ ਵਾਲੇ ਕਿਤਾਬਾਂ ਦੀ ਗੱਲਾਂ ਦੱਸ ਰਹੇ ਨੇ, ਜਿਨ੍ਹਾਂ ਨੇ ਸ਼ਰਾਬ ਦੀ ਬੋਤਲਾਂ ਚੋਂ ਮੁਨਾਫਾ ਸਿੱਖਿਆ ਤੇ ਉਹ ਵਿਦਿਆ ਦਾ ਗਿਆਨ ਵੰਡਣਗੇ, ਉਹ ਮੁਨਾਫਾ ਕੱਢਣਗੇ ਜਨਾਬ। ਸਹੀ ਸੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ। ਇਹ 25 ਕਰੋੜ ਘਟਾਲੇ ਦੀ ਜਾਂਚ ਹੋਊਗੀ, ਮੇਰੀ ਅੱਜ ਦੀ ਕਈ ਗੱਲ ਯਾਦ ਰੱਖਿਓ। ਇਹ 25 ਕਰੋੜ ਜਿਹੜਾ 25,000 ਉਦਘਾਟਨੀ ਪੱਥਰਾਂ ਦੇ ਨਾਂ ਤੇ ਖਰਚਿਆ ਜਾ ਰਿਹਾ ਨਾ, ਔਰ ਮਾਸਟਰ ਪੰਜਾਬ ਦੇ ਮਾਸਟਰ ਸਹੀ ਰੂਪ ਚ PR ਬਣਾਤੇ ਨੇ। ਠੀਕ ਹੈ, ਮਨਜਿੰਦਰ ਸਿਰਸਾ ਖਾਸਾ ਰੌਲਾ ਪਾ ਰਿਹਾ, ਵੀਡੀਓ ਪਾ ਪੂ ਕੇ, ਉਹ ਭਾਈ ਵਿਰੋਧੀ ਧਿਰ ਦਾ ਲੀਡਰ ਹੈ, ਬੋਲੂਗਾ, ਹੈ ਨਾ।
ਕਾਂਗਰਸੀ ਆ ਸੁਖਪਾਲ ਖਹਿਰਾ ਬੋਲ ਰਿਹਾ, ਮੈਂ ਕਹਿੰਦਾ ਵਿਰੋਧੀ ਦੇ ਲੀਡਰ ਭੰਡਣਗੇ। ਆਪਾਂ ਨਹੀਂ ਕਹਿੰਦੇ। ਜੇ ਤੁਸੀਂ ਕੰਮ ਕੀਤਾ, ਜੇ ਤੁਸੀਂ ਪੰਜਾਬ ਦੇ ਸਕੂਲਾਂ ਦਾ ਕਾਇਆ ਕਲਪ ਕਰਤਾ, ਤੁਸੀਂ ਉਸ ਨੂੰ ਨਵੀਨੀਕਰਨ ਕਰਤਾ, ਉਸ ਨੂੰ ਆਧੁਨਿਕੀਕਰਨ ਕਰਤਾ, ਉਸ ਨੂੰ ਜ਼ਰੂਰਤ ਅਨੁਸਾਰ ਬਦਲਤਾ, ਫਿਰ ਤਾਂ ਕੱਲੇ ਮਾਪੇ ਤੁਹਾਡਾ ਗੁਣਗਾਨ ਗਾਉਣ। ਸਹੀ ਸੀ, ਬਿਲਕੁਲ। ਪਿੰਡਾਂ ਦੇ ਪੰਚ ਸਰਪੰਚ, ਤੁਹਾਡੀ ਉਹ ਪਾਰਟੀ ਦੇ ਬੰਦੇ ਵੀ ਗੁਣਗਾਨ ਗਾਉਣ। ਤੁਹਾਡੀ ਪਾਰਟੀ ਦੇ ਬੰਦਿਆਂ ਨੂੰ ਕੋਈ ਚੀਜ਼ ਅਜਿਹੀ ਅਜੇ ਤੱਕ ਲੱਭੀ ਨਹੀਂ ਜਿਹਨੂੰ ਸੋਸ਼ਲ ਮੀਡੀਆ ਤੇ ਪਾ ਦੇਣ ਕਿ ਲਓ ਜੀ ਸਾਡੇ ਪਿੰਡ ਦੇ ਸਕੂਲ ਚ ਆਹ ਹੋ ਗਿਆ, ਸਾਡੇ ਪਿੰਡ ਦੇ ਸਕੂਲ ਚ ਆਹ ਹੋ ਗਿਆ। ਨਹੀਂ ਲੱਭੀ, ਬਿਲਕੁਲ ਸਹੀ ਹੈ। ਹਾਂ, ਤੁਹਾਨੂੰ ਮਾਸਟਰ ਲੱਭ ਗਏ। ਪ੍ਰਵੀਨ ਜੀ, ਮਾਸਟਰਾਂ ਨੂੰ ਚਿੱਠੀਆਂ ਭੇਜ ਕੇ ਹਦਾਇਤ ਹੋਈ ਆ ਕਿ ਤੁਸੀਂ ਇਹਨਾਂ ਉਦਘਾਟਨੀ ਸਮਾਗਮਾਂ ਦੀ, ਇਹਨਾਂ ਯੋਜਨਾਵਾਂ ਦੇ ਹਵਾਲੇ ਨਾਲ ਜਿਹਦਾ ਵੀ ਉਦਘਾਟਨ ਅਸੀਂ ਕਰਕੇ ਜਾਈਏ, ਉਹਦੀ ਬਕਾਇਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਚਾਰ ਕਰਨਾ। ਤੇ ਜਿਨ੍ਹਾਂ ਦੇ ਇੰਸਟਾਗ੍ਰਾਮ ਨਹੀਂ ਬਣੇ ਉਹ ਇੰਸਟਾਗ੍ਰਾਮ ਬਣਾ ਲੈਣ, ਇਹ ਵੀ ਹਦਾਇਤਾਂ ਨਾਲ। ਜੀ ਜੀ ਜੀ। ਅੱਗੇ ਮਾਸਟਰਾਂ ਤੋਂ ਰਿਪੋਰਟ ਲਈ ਜਾਂਦੀ ਸੀ ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ, ਕਿ ਵੀ ਤੁਸੀਂ ਕਿੰਨੀਆਂ ਤੁਹਾਡੀਆਂ ਅਟੈਂਡੈਂਸਾਂ ਨੇ, ਕਿੰਨੇ ਤੁਸੀਂ ਪੀਰੀਅਡ ਲਏ, ਕਿੰਨਾ ਸਿਲੇਬਸ ਨਿਬੇੜ ਲਿਆ, ਤੁਹਾਡੀ ਪੇਪਰਾਂ ਦਾ ਰਿਜ਼ਲਟ ਕੀ ਰਿਹਾ, ਹੁਣ ਲਿਆ ਜਾਊਗਾ, ਕਿੰਨੇ ਫੇਸਬੁੱਕ ਤੇ ਲਾਈਵ ਪਾਏ, ਕਿੰਨੀਆਂ ਪੋਸਟਾਂ ਸ਼ੇਅਰ ਕੀਤੀਆਂ, ਹੈਨਾ, ਮੁੱਖ ਮੰਤਰੀ ਦੀ ਫੋਟੋ ਲੱਗੀ ਕਿ ਨਹੀਂ ਲੱਗੀ, ਕਿੰਨੇ ਤੁਸੀਂ ਨਵੇਂ ਸਬਸਕ੍ਰਾਈਬ ਲੱਭ ਲਏ। ਇਹ ਕੰਮ ਹੁਣ ਮਾਸਟਰਾਂ ਤੋਂ ਲਿਆ ਜਾਊ। ਮਤਲਬ ਅੱਜ ਦਾ ਪੁਰਾਣਾ ਕੰਮ ਨਹੀਂ ਨਿਬੜਿਆ ਮਾਸਟਰਾਂ ਦਾ। ਕਦੇ ਉਹਨਾਂ ਨੂੰ ਤੁਸੀਂ ਰਸੋਈ ਚ ਬਾੜ ਦਿੰਦੇ ਹੋ ਕਿ ਚਲੋ ਵੀ ਹੈਨਾ ਦਾਲ ਚੌਲ ਬਣਾਓ, ਹੈਨਾ, ਕਦੇ ਤੁਸੀਂ ਉਹਨੂੰ ਸਬਜ਼ੀ ਮੰਡੀ ਚ ਬਾੜ ਦਿੰਦੇ ਹੋ ਕਿ ਚਲੋ ਵੀ ਆਲੂ ਪਿਆਜ਼ ਖਰੀਦੋ, ਕਦੇ ਤੁਸੀਂ ਉਹਨੂੰ ਕਹਿੰਦੇ ਹੋ ਵੋਟਾਂ ਦੀ ਗੱਲ ਕਰ ਲਓ, ਹੁਣ ਮਰਦਮ ਸਵਾਰੀ ਕਰ ਲਓ, ਹੈਨਾ, ਕਦੇ ਤੁਸੀਂ ਕਹਿੰਦੇ ਹੋ ਰੈਲੀ ਹੈ ਜੀ, ਹੁਣ ਮਾਸਟਰ ਸੀਟੀਆਂ ਮਾਰ ਕੇ ਬੱਸਾਂ 'ਚ ਬੰਦੇ ਚੜਾਉਣਗੇ। ਪਿਛਲੀ ਵਾਰ ਨੋਡਲ ਅਫਸਰ ਲਾਤੇ ਜੀ, ਅੱਗ ਬੁਝਾਉਣ ਦਾ ਕੰਮ, ਪਰਾਲੀ ਲੱਗਣ ਵਾਲੀ ਅੱਗ ਦਾ ਕੰਮ ਦੀ ਨਿਗਰਾਨੀ ਮਾਸਟਰ ਕਰਨਗੇ। ਸੋ ਮਾਸਟਰ ਤਾਂ ਜੇ ਉਹਨਾਂ ਕੰਮਾਂ ਤੋਂ ਨਹੀਂ ਵਿਹਲੇ, ਤੁਸੀਂ ਨਵਾਂ ਕੰਮ ਹੋਰ ਦਿੱਤਾ। ਸੋ ਇਹ ਹੈ ਜੀ ਸਿੱਖਿਆ ਕ੍ਰਾਂਤੀ। ਜੀ ਜੀ। ਔਰ ਸਿੱਖਿਆ ਕ੍ਰਾਂਤੀ ਦਾ ਚਿਹਰਾ ਇੱਕ ਵਾਰ ਇਹਨਾਂ ਦਾ ਕੱਲ ਜੋੜੇ ਮਾਜਰੇ ਨੇ ਫੇਰ ਨੰਗਾ ਕਰਤਾ। ਤੁਹਾਨੂੰ ਯਾਦ ਹੈ, ਇੱਕ ਐਮਐਲਏ ਨੇ ਸਪੀਕਰ ਕੋਲ ਇਸੇ ਗੱਲ ਤੇ ਸ਼ਿਕਾਇਤ ਕਰਕੇ ਮਾਸਟਰੀਆਂ ਤਲਬ ਕਰ ਲਈਆਂ ਸੀ ਕਿ ਮੈਂ ਸਕੂਲ 'ਚ ਗਿਆ ਸੀਗਾ ਜੀ, ਮਾਸਟਰੀਆਂ ਮੈਨੂੰ ਜੀ ਆਇਆਂ ਕਹਿਣ ਨਹੀਂ ਆਈਆਂ ਜੀ, ਅੰਦਰ ਕਲਾਸ 'ਚ ਪੜਾਉਂਦੀਆਂ ਰਹੀਆਂ। ਭਰਾਵਾ, ਉਹਨਾਂ ਦਾ ਕੰਮ ਹੀ ਪੜਾਉਣਾ ਸੀ। ਸਹੀ ਗੱਲ, ਬਿਲਕੁਲ। ਉਹਨਾਂ ਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਤੂੰ ਉਹਨਾਂ ਨੂੰ ਤਲਬ ਕਰ ਰਿਹਾ ਸੀ। ਤੇ ਕੱਲ ਜੋੜੇ ਮਾਜਰਾ ਇੱਕ ਸਕੂਲ 'ਚ ਬੁਲਾਇਆ ਵਾ ਸੀ, ਤੁਹਾਨੂੰ ਨਿਆਣੇ ਨਹੀਂ ਪੜਾਉਣੇ ਆਉਂਦੇ, ਤੁਹਾਨੂੰ ਨਿਆਣੇ ਸਾਹਮਣੇ ਨਹੀਂ ਆਉਂਦੇ, ਬੈਠਣਾ ਨਹੀਂ ਆਉਂਦਾ, ਸਾਰੇ ਮਾਸਟਰ ਕਿਉਂ ਨਹੀਂ ਬਾਹਰ ਆਏ, ਸਾਰੀਆਂ ਮਾਸਟਰੀਆਂ ਕਿੱਥੇ ਨੇ, ਸਾਰੇ ਬੁਲਾਓ। ਇਹ ਜਨਤਕ ਸਮਾਗਮ 'ਚ ਇੱਕ ਮੰਤਰੀ ਕਹਿ ਰਿਹਾ। ਕੀ ਪ੍ਰਭਾਵ ਤੂੰ ਜਵਾਕਾਂ ਤੇ ਛੱਡ ਕੇ ਆਏਗਾ, ਕੀ ਪ੍ਰਭਾਵ ਤੂੰ ਮਾਸਟਰ ਮਾਸਟਰੀਆਂ ਤੇ ਛੱਡ ਕੇ ਆਏਗਾ, ਕੀ ਪ੍ਰਭਾਵ ਤੂੰ ਉਹਨਾਂ ਮਾਪਿਆਂ ਤੇ ਬੱਚਿਆਂ ਦੇ ਮਾਪਿਆਂ ਤੇ ਛੱਡ ਕੇ ਆਏਗਾ। ਇਹ ਮੰਤਰੀ ਦਾ ਇੱਕ ਵਤੀਰਾ। ਸੋ ਭਰਾਵਾ, ਅੱਖਰਾਂ ਤੋਂ ਕੋਰੇ ਤੇ ਸ਼ਰਾਬ ਨੀਤੀ ਦੀਆਂ ਗੱਲਾਂ ਕਰਨ ਵਾਲੇ ਹੈਨਾ, ਜਦੋਂ ਸਿੱਖਿਆ ਨੀਤੀ ਘੜਨਗੇ, ਫਿਰ ਉਦਘਾਟਨੀ ਪੱਥਰੇ ਲੱਗਣਗੇ ਤੇ ਇਹਨਾਂ ਉਦਘਾਟਨੀ ਪੱਥਰਾਂ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣ ਵਾਲਾ। ਲੋੜ ਹੈ ਪੰਜਾਬ ਦੇ ਸਕੂਲਾਂ 'ਚ ਅਜੇ ਵੀ ਹੈਡਮਾਸਟਰ ਨਹੀਂ ਹੈਗੇ, ਅਜੇ ਵੀ ਪ੍ਰਿੰਸੀਪਲ ਨਹੀਂ ਹੈਗੇ, ਅਜੇ ਵੀ ਮਾਸਟਰ ਪੂਰੇ ਨਹੀਂ ਹੈਗੇ, ਅਜੇ ਵੀ ਢਾਂਚੇਗਤ ਤੌਰ ਤੇ ਸਕੂਲ ਮਜ਼ਬੂਤ ਨਹੀਂ ਹੈਗੇ। ਰੰਗ ਰੋਗਨ ਕਰਨ ਨਾਲ, ਲੜੀਆਂ ਲਾਉਣ ਨਾਲ, ਗੁਬਾਰੇ ਲਾਉਣ ਨਾਲ, ਲਾਲ ਰੀਬਨ ਲਾਉਣ ਨਾਲ ਹੈਨਾ ਰੰਗਲਾ ਪੰਜਾਬ ਨਹੀਂ ਬਣਦਾ। ਬਿਲਕੁਲ ਸਹੀ ਹੈ ਜੀ। ਇਹ ਤਾਂ ਦੇਖੋ, ਤੁਹਾਡੇ ਅਧਿਆਪਕ ਦਾ ਸਤਿਕਾਰ ਕਿੰਨਾ, ਇਹਦੇ 'ਚ ਤੁਹਾਡਾ ਅਦਬ ਸਤਿਕਾਰ ਵੀ ਝਲਕਦਾ, ਤੁਹਾਡੇ ਸਮਾਜ ਦਾ ਮੁਹਾਂਦਰਾ ਅਧਿਆਪਕ ਕਰਦਾ। ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਖੈਰ, ਅਗਲੀ ਗੱਲ ਕਰੀਏ ਕਾਂਗਰਸੀਆਂ ਦੀ। ਕਹਿੰਦੇ ਵਿਰੋਧੀ ਧਿਰ ਵਾਲਾ ਕੰਮ ਤਾਂ ਕਰਦੇ ਆ, ਨੈੱਠ ਕੇ ਬੜੀ ਚਰਚਾ ਹੋ ਰਹੀ ਆ, ਹਰ ਮੁੱਦੇ ਤੇ ਸੜਕਾਂ ਘੇਰ ਲੈਂਦੇ ਆ, ਬੜੇ ਸਰਗਰਮ ਨਜ਼ਰ ਆਉਂਦੇ ਆ। ਤੇ ਉਧਰ ਪਰ ਕਹਿੰਦੇ ਕਾਟੋ ਕਲੇਸ਼ ਦੇ ਵਿੱਚ ਵੀ ਨੰਬਰ 1 ਹੀ ਹੈ। ਜ਼ਿਮਨੀ ਚੋਣ ਲੁਧਿਆਣੇ ਦੇ ਵਿੱਚ ਹੋਣੀ ਆ ਤੇ ਉਹਦੇ ਵਿੱਚ ਕਾਟੋ ਕਲੇਸ਼ ਸਿਖਰਾਂ ਤੇ ਹੈ ਤੇ 27 ਤਾਂ ਹਾਲੇ ਬਹੁਤ ਦੂਰ ਪਿਆ ਜੀ ਇਸ ਹਿਸਾਬ ਨਾਲ। ਆਪਾਂ ਕਈ ਵਾਰ ਗੱਲ ਕੀਤੀ ਆ ਕਿ ਕਾਂਗਰਸੀ ਨਾਲ ਹੁੱਡੇ ਵਾਲੀ ਨਾ ਹੋਵੇ ਫਿਰ ਪੰਜਾਬ 'ਚ ਇਸ ਵਾਰ। ਇਹ ਬੜੇ ਭੁਲੇਖੇ 'ਚ ਨੇ ਕਿ ਲੈ ਆਪਣੀ ਤਾਂ ਗੱਲ ਬਣੀ ਖੜੀ ਆ, ਆਪਣੀ ਤਾਂ ਗੱਲ ਆਈ ਪਈ ਆ, ਆਪਾਂ ਤਾਂ ਬਣ ਗਏ। ਪੰਜਾਬ ਦੀ ਵਿਧਾਨ ਸਭਾ 'ਚ ਵੀ ਦੇਖਿਆ, ਜੇ ਸੁਖਪਾਲ ਖਹਿਰਾ ਬਾਹਰ ਜਾਂਦਾ ਤਾਂ ਰਾਣਾ ਗੁਰਜੀਤ ਨਹੀਂ ਉੱਠਦਾ, ਤੇ ਜੇ ਪ੍ਰਤਾਪ ਬਾਜਵਾ ਫਸ ਜਾਂਦਾ ਤੇ ਉਹ ਬਾਹਰ ਜਾਂਦਾ, ਕਿੰਨੇ ਹੀ ਐਮਐਲਏ ਉੱਠ ਕੇ ਨਾਲ ਨਹੀਂ ਜਾਂਦੇ, ਹੈ ਨਾ। ਸੁਖਬੀਰ ਰੰਧਾਵਾ ਆਪਣਾ ਮੁਕਾਬਲਾ ਵਿਰੋਧੀਆਂ ਨਾਲ ਮੰਨਣ ਦੀ ਬਜਾਏ ਪ੍ਰਤਾਪ ਬਾਜਵੇ ਨਾਲ ਮੰਨਦਾ, ਪ੍ਰਤਾਪ ਬਾਜਵਾ ਆਪਣਾ ਮੁਕਾਬਲਾ ਵਿਰੋਧੀਆਂ ਨਾਲ ਮੰਨਣ ਦੀ ਬਜਾਏ ਸੁਖਜਿੰਦਰ ਰੰਧਾਵੇ ਨਾਲ ਮੰਨਦਾ ਹੈ। ਪਰ ਉਹ ਜਦੋਂ ਤੀਜਾ ਬੰਦਾ ਆ ਜਾਵੇ ਫਿਰ ਦੋ ਇਕੱਠੇ ਹੋ ਜਾਂਦੇ ਨੇ, ਹੈ ਨਾ। ਮਤਲਬ ਇੱਥੇ ਮੁੱਖ ਮੰਤਰੀ ਦਾ ਸਟਾਫ ਬਹੁਤ ਹੈ ਇਹਨਾਂ 'ਚ, ਬਹੁਤ ਜ਼ਿਆਦਾ। ਅਜੇ ਜਿਮਨੀ ਚੋਣ ਆਈ ਹੈ ਤੇ ਜਿਮਨੀ ਚੋਣ 'ਚ ਤੁਹਾਡਾ ਖਲਾਰਾ ਜਨਤਕ ਦਿਖ ਰਿਹਾ ਹੈ ਤੇ ਤੁਸੀਂ ਉਮੀਦ ਕਰਦੇ ਹੋ ਕਿ ਪੰਜਾਬ ਦੀ ਜਨਤਾ ਤੁਹਾਨੂੰ 27 'ਚ ਚੁਣ ਲਵੇ। ਸਹੀ ਹੈ। ਮਤਲਬ ਅਜਿਹੇ ਫਿਰ ਪੰਜਾਬ 'ਚ ਟੁੱਟ ਭੱਜ ਵੀ ਹੋ ਸਕਦੀ ਹੈ, ਇਸ ਵਾਰ ਖਲਾਰਾ ਵੀ ਹੋ ਸਕਦਾ ਹੈ। ਅਕਾਲੀ ਦਲ ਅਜੇ ਮਜ਼ਬੂਤ ਨਹੀਂ ਹੋ ਰਿਹਾ, ਕਾਂਗਰਸ ਦਾ ਕਲੇਸ਼ ਮੁੱਕ ਨਹੀਂ ਰਿਹਾ, ਆਮ ਆਦਮੀ ਪਾਰਟੀ ਦਾ ਭਰੋਸਾ ਹੁਣ ਬਣ ਨਹੀਂ ਰਿਹਾ, ਹੈ ਨਾ। ਬੀਜੇਪੀ ਪੰਜਾਬ ਦੇ ਵਿੱਚ ਲਗਾਤਾਰ ਪੈਰ ਪਸਾਰ ਰਹੀ ਆ,
ਔਰ ਹੁਣ ਤਾਂ ਮਨੋਰੰਜਨ ਕਾਲੀਆ ਦੇ ਘਰ ਤੇ ਅੱਜ ਗ੍ਰਨੇਡ ਹਮਲਾ ਹੋ ਗਿਆ ਹੈ ਨਾ। ਚਾਹੇ ਗ੍ਰਨੇਡ ਹਮਲਾ ਕਿਸੇ ਨੇ ਕੀਤਾ, ਕਿਸੇ ਨੇ ਕਰਾਇਆ, ਬੀਜੇਪੀ ਇਹ ਚੋਂ ਵੀ ਫਾਇਦਾ ਲੱਭੂਗੀ। ਸੋ ਇਸ ਲਈ ਇਹ ਸਾਰੇ ਵਰਤਾਰੇ ਅਗਲੇ ਤਾਂ ਦਬੇ ਪੈਰ ਤੁਰੇ ਆ ਰਹੇ ਨੇ। ਔਰ ਜੇਕਰ ਪੰਜਾਬ 'ਚ ਬੀਜੇਪੀ ਦੇ ਪੈਰ ਲੱਗਦੇ ਨੇ, ਉਹਦੇ ਲਈ ਪੰਜਾਬ ਦੇ ਲੋਕ ਨਹੀਂ, ਆ ਪਾਰਟੀਆਂ ਜ਼ਿੰਮੇਵਾਰ ਹੋਣਗੀਆਂ। ਇਹ ਤਿੰਨੋਂ ਦਲ ਜ਼ਿੰਮੇਵਾਰ ਹੋਣਗੇ। ਜੇ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਖੜਾ ਹੁੰਦਾ ਤਾਂ ਨਾ ਲੋਕ ਕਾਂਗਰਸ ਕੰਨੀ ਦੇਖਦੇ, ਨਾ ਆਪ ਕੰਨੀ ਦੇਖਦੇ। ਚਲੋ, ਪਰ ਤੁਸੀਂ ਗੱਲ ਕਾਂਗਰਸ ਦੀ ਕਰ ਰਹੇ ਹੋ, ਤੁਸੀਂ ਇਹਨਾਂ ਦਾ ਕਲੇਸ਼ ਇੱਥੋਂ ਦੇਖ ਲਓ ਕਿ ਚੋਣਾਂ ਦੇ ਸਮੇਂ ਬੰਦਾ ਨਾ ਕੋਈ ਰਿਸਕ ਨਹੀਂ ਲੈਂਦਾ, ਖਾਸ ਕਰਕੇ ਪਾਰਟੀ ਵੀ, ਪਾਰਟੀ ਦਾ ਪ੍ਰਧਾਨ ਵੀ ਤੇ ਉਮੀਦਵਾਰ ਵੀ। ਇੱਥੇ ਪਾਰਟੀ ਵੀ ਰਿਸਕ ਲੈ ਰਹੀ ਹੈ। ਲੁਧਿਆਣੇ ਦੀ ਜਿਮਨੀ ਚੋਣ ਹੈ ਤੇ ਸਾਰੇ ਆਪਣੇ ਘੋੜੇ ਆਪਣੇ ਢੰਗ ਨਾਲ ਭਜਾ ਰਹੇ ਨੇ। ਜੀ ਲੁਧਿਆਣੇ ਦੀ ਜਿਮਨੀ ਚੋਣ ਹੈ, ਕਾਂਗਰਸ ਦਾ ਪ੍ਰਧਾਨ ਤੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ 'ਚ 36 ਦਾ ਅੰਕੜਾ। ਠੀਕ ਹੈ। ਮੀਡੀਆ ਜਾ ਕੇ ਕੁਛ ਕਹੀ ਜਾਣ, ਪ੍ਰਧਾਨ ਜੀ ਕਹਿੰਦੇ ਜੀ ਮੈਂ ਦੱਸ ਕੇ ਗਿਆ ਸੀਗਾ ਜੀ ਆਸ਼ੂ ਜੀ ਨੂੰ ਕਿ ਮੈਂ ਆ ਰਿਹਾ ਤੇ ਅਸੀਂ ਘਰੇ ਪੌਣਾ ਘੰਟਾ ਬੈਠ ਕੇ ਚੱਲੇ ਆ ਜੀ, ਉਹ ਕਿਤੇ ਬਿਜੀ ਹੋ ਗਏ ਹੋਣੇ ਤਾਂ ਨਹੀਂ ਅਸੀਂ ਮਿਲ ਸਕੇ, ਮੁਲਾਕਾਤ ਨਹੀਂ ਹੋਈ। ਤੇ ਉਧਰ ਆਸ਼ੂ ਜੀ ਕਹਿੰਦੇ ਜੀ ਮੈਨੂੰ ਤਾਂ ਦੱਸਿਆ ਹੀ ਨਹੀਂ ਸੀ, ਜੇ ਦੱਸਿਆ ਹੁੰਦਾ ਮੈਂ ਘਰੇ ਹੀ ਹੁੰਦਾ। ਤਾਂ ਵੈਸੇ ਸਭ ਨੂੰ ਪਤਾ ਕਿ ਆਸ਼ੂ ਨੇ ਕਹਿੰਦੇ ਕਿ ਟਿਕਟ ਲੈਣ ਲੱਗਿਆ ਹੀ ਕਹਿਤਾ ਸੀ ਕਿ ਵੀ ਜਿਹੜਾ ਮਰਜ਼ੀ ਭੇਜ ਦਿਓ, ਚਾਹੇ ਕੋਈ ਨਾ ਭੇਜਿਓ, ਪਰ ਮੇਰੇ ਪ੍ਰਚਾਰ 'ਚ ਮੈਨੂੰ ਰਾਜੇ ਵੜਿੰਗ ਦੀ ਲੋੜ ਨਹੀਂ। ਅੱਛਾ, ਠੀਕ ਹੈ। ਇੱਥੋਂ ਤੱਕ ਕਹਿੰਦੇ ਕਿ ਹਾਲਤ ਹੈ। ਸੋ ਜਿਸ ਦਿਨ ਆਸ਼ੂ ਦੀ ਹੇਠਲੇ ਪੱਧਰ ਤੇ ਸਮਰਥਨ ਕੀਤਾ ਇੱਥੋਂ ਲੀਡਰਾਂ ਨੇ, ਉਹਦੇ ਵਿੱਚ ਵੀ ਰਾਜਾ ਵੜਿੰਗ ਮੰਨਫੀ ਸੀ। ਤੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਵੀ ਜੇ ਭਾਰਤ ਭੂਸ਼ਣ ਆਸ਼ੂ ਇਹ ਕਹਿੰਦਾ ਕਿ ਮੈਨੂੰ ਰਾਜਾ ਵੜਿੰਗ ਦੀ ਲੋੜ ਨਹੀਂ, ਜਾਂ ਤਾਂ ਉਹ ਕੌਨਫੀਡੈਂਟ ਹੈ ਜਾਂ ਓਵਰ ਕੌਨਫੀਡੈਂਟ ਹੈ, ਜਾਂ ਰਾਜਨੀਤਿਕ ਹੰਕਾਰ ਹੈ। ਤੇ ਰਾਜਾ ਵੜਿੰਗ ਵੀ ਚਾਹੇ ਬੇਸ਼ੱਕ ਵਿਚਰੇ ਜਿਵੇਂ ਮਰਜ਼ੀ, ਈਗੋ ਉਹਦੇ ਵਿੱਚ ਵੀ ਬਹੁਤ ਹੈ। ਸੋ ਇਸ ਲਈ ਈਗੋ ਦੇ ਮਾਰੇ ਇਹ ਇਹਨਾਂ ਦਾ ਕਾਟੋ ਕਲੇਸ਼ ਜਿਮਨੀ ਚੋਣ 'ਚ ਉਜਾਗਰ ਹੋ ਗਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 227 ਦਾ ਜੇ ਬਹੁਤ ਦੂਰ ਹੈ। ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਪੰਜਾਬ ਸਰਕਾਰ ਦੀ ਗਣਨਾ ਦੀ, ਕਹਿੰਦੇ ਇਹਦੇ 'ਚ ਭੇਡਾਂ ਦੀ ਗਿਣਤੀ ਵੱਧ ਗਈ। ਪ੍ਰਵੀਨ ਜੀ, ਇਹ ਸੱਚਮੁੱਚ ਭੇਡਾਂ ਦੀ ਗਿਣਤੀ ਵਧੀ ਹੈ, ਇਹ ਉਹ ਭੇਡਾਂ ਦੀ ਗੱਲ ਨਹੀਂ ਹੈ। ਜੀ ਵੈਸੇ ਅੱਜ ਕੱਲ ਪੰਜਾਬ 'ਚ ਜਿੱਦਾਂ ਹੀ ਭੇਡਾਂ ਦਾ ਜ਼ਿਕਰ ਆਵੇ ਤਾਂ ਲੋਕਾਂ ਦੇ ਦਿਮਾਗ 'ਚ ਉਹੀ ਆਉਂਦਾ, ਉਹ ਵੈਸੇ ਹੀ ਵੱਧ ਰਹੀਆਂ। ਉਹ ਸਾਰੀਆਂ ਪਾਰਟੀਆਂ ਕੋਲੇ ਆਪਣੀਆਂ ਭੇਡਾਂ ਦੀ ਗਿਣਤੀ ਬਹੁਤ ਇਜ਼ਾਫਾ ਹੋ ਰਿਹਾ। ਆਪਾਂ ਉਹਦੀ ਗੱਲ ਨਹੀਂ ਕਰ ਰਹੇ, ਆਪਾਂ ਸਹੀ ਮਾਇਨੇ 'ਚ ਪੰਜਾਬ ਦੇ ਪਸ਼ੂ ਧਨ ਦੀ ਗੱਲ ਕਰ ਰਹੇ। ਠੀਕ ਹੈ। ਅਸਲ 'ਚ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਕੇਂਦਰ ਵੱਲੋਂ ਰੈਗੂਲਰ ਇੱਕ ਸਰਵੇ ਕਰਵਾਇਆ ਜਾਂਦਾ ਕਿ ਜੀ ਕੇਂਦਰ ਨੇ 15 ਅਪ੍ਰੈਲ ਤੱਕ ਇਹ ਗਿਣਤੀ ਕਰਨ ਨੂੰ ਕਿਹਾ। ਨਵੰਬਰ 2024 ਤੋਂ ਇਹ ਸਰਵੇ ਸ਼ੁਰੂ ਹੋਇਆ, ਜਿਹੜਾ ਅੰਤਮ ਪੜਾਅ ਵੱਲ ਵੱਧ ਰਿਹਾ। ਸੋ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਚਰਨਜੀਤ ਭੁੱਲਰ ਦੀ ਇਹ ਰਿਪੋਰਟ ਹੈ। ਠੀਕ ਹੈ ਜੀ। ਜਿਹੜੀ ਉਹਨਾਂ ਨੇ ਸਾਹਮਣੇ ਲਿਆਂਦੀ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਮੱਝਾਂ ਦੀ ਗਿਣਤੀ 25 ਲੱਖ ਤੱਕ ਘਟ ਗਈ ਹੈ। ਠੀਕ ਹੈ ਜੀ। ਪਿਛਲੇ 3 ਦਹਾਕਿਆਂ 'ਚ, ਮਤਲਬ 3 ਦਹਾਕਿਆਂ ਦਾ ਮਤਲਬ ਲਗਭਗ 30 ਸਾਲਾਂ 'ਚ 30 ਸਾਲਾਂ 'ਚ ਪੰਜਾਬ 'ਚ 25 ਲੱਖ ਮੈਂਸ ਘਟ ਗਈ। ਤੇ 25 ਲੱਖ ਮੱਝਾਂ ਦਾ ਘਟਣਾ ਮਤਲਬ ਦੁੱਧ ਦਾ ਉਤਪਾਦਨ, ਫਿਰ ਉਹ ਕਹਿੰਦੇ ਨਹੀਂ ਜੀ ਉਹ ਵਧ ਰਿਹਾ, ਉਹ 'ਚ ਕੋਈ ਕਮੀ ਨਹੀਂ ਹੈ। ਹੁਣ ਇਹ ਕਮਾਲ ਦਾ ਵਰਤਾਰਾ, ਸਾਰਿਆਂ ਨੂੰ ਵੀ ਪਤਾ ਹੁਣ ਅਸਲੀ ਆਉਂਦਾ ਨਕਲੀ ਆਉਂਦਾ ਹੈ। ਡੇਅਰੀ ਵਿਭਾਗ ਵਾਲੇ ਤਾਂ ਕਹਿੰਦੇ ਨਹੀਂ ਜੀ ਉਹ ਮੈਸਾਂ ਦੀ ਨਸਲ ਇੰਨੀ ਵਧੀਆ ਹੋ ਗਈ ਕਿ ਹੁਣ ਦੁੱਧ ਵੱਧ ਪੈਦਾ ਹੋ ਰਿਹਾ, ਉਤਪਾਦਿਤ, ਇਸ ਲਈ ਕਹਿੰਦੇ ਕੋਈ ਉਹ ਨਹੀਂ। ਪਰ ਸਥਿਤੀ ਇਹ ਹੈ, ਪਿਛਲੇ 5 ਸਾਲਾਂ 'ਚ ਪੰਜਾਬ 'ਚ 6 ਲੱਖ ਪਸ਼ੂ ਧਨ ਘਟਿਆ ਹੈ। ਜੇਕਰ ਆਪਾਂ ਉਭਰਾ, ਜਦੋਂ ਕਿ ਇਹਦੇ ਵਿੱਚ ਘੋੜੇ ਵਧੇ ਨੇ, ਬੱਕਰੀਆਂ ਵਧੀਆਂ ਨੇ, ਭੇਡਾਂ ਵਧੀਆਂ ਨੇ, ਉਹਦੇ ਬਾਵਜੂਦ ਵੀ 5.78 ਲੱਖ ਕੁੱਲ ਪਸ਼ੂ ਧਨ 'ਚ ਗਿਰਾਵਟ ਆਈ ਹੈ ਪਿਛਲੇ 5 ਸਾਲਾਂ 'ਚ। ਚਲੋ ਆਪਾਂ ਮੱਝਾਂ ਤੋਂ ਗੱਲ ਸ਼ੁਰੂ ਕਰੀਏ। 1992 'ਚ ਪੰਜਾਬ 'ਚ 60 ਲੱਖ ਮੈਂਸ ਸੀ ਤੇ 2019 'ਚ ਜਾ ਕੇ 40 ਲੱਖ ਰਹਿ ਗਈ ਤੇ 2024 ਤੱਕ ਆਉਂਦੇ ਆ 35 ਲੱਖ ਹੈ। ਸੋ ਇਹ 'ਚ ਲਗਾਤਾਰ ਗਿਰਾਵਟ ਹੈ। ਹਾਂ, ਬੱਕਰੀ ਪਾਲਣ ਦਾ ਰੁਝਾਨ ਵਧਿਆ ਪੰਜਾਬ ਦੇ ਵਿੱਚ। ਜੀ ਹੈ ਨਾ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਪੰਥਕ ਲੀਡਰ ਹੈ ਤੇ ਉਹ ਪੰਥਕ ਲੀਡਰ ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਬੱਕਰੀ ਫਾਰਮ ਚਲਾਉਂਦਾ ਹੈ। ਹੁਣ ਉੱਥੇ ਪੂਜਾ ਤਾਂ ਹੁੰਦੀ ਨਹੀਂ ਬੱਕਰੀਆਂ ਦੀ, ਉਹ ਤਾਂ ਵੱਢਣ ਲਈ ਜਾਂਦੀਆਂ ਨੇ। ਹਾਂਜੀ। ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਇੱਕ ਨਰੇਟਿਵ ਸਿਰਜਿਆ ਗਿਆ ਕਿ ਜੀ ਆਹ ਦੇਖੋ ਜੀ ਮੁਸਲਮਾਨ ਗਊਆਂ ਦਾ ਐਂ ਕਰਦੇ ਨੇ ਜੀ, ਮੀਟ ਵੇਚਦੇ ਨੇ, ਬੀਫ ਦਾ ਮਸਲਾ। ਭਾਰਤ ਤੋਂ ਬੀਫ ਸਪਲਾਈ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਫੈਕਟਰੀਆਂ ਨੇ ਉਹ ਹਿੰਦੂਆਂ ਦੀਆਂ ਨੇ। ਸੋ ਇੱਥੋਂ ਹਿਸਾਬ ਲਾ ਲਓ ਕਿ ਚਿਹਰੇ ਕੁਛ ਤੇ ਮੋਹਰੇ ਕੁਛ ਤੇ ਕਾਰਜ ਕੁਛ, ਕਿੱਧਰ ਨੂੰ ਜਾ ਰਹੇਗਾ। ਚਲੋ ਪੰਜਾਬ ਦੇ ਵਿੱਚ ਕਹਿੰਦੇ ਜੀ 2019 ਦੇ ਵਿੱਚ 3.47 ਲੱਖ ਬੱਕਰੀਆਂ ਸੀ, ਜਿਹੜੀਆਂ ਮਤਲਬ ਕਿ ਹੁਣ ਵੱਧ ਕੇ 4,47,000 ਦੇ ਕਰੀਬ ਹੋ ਗਿਆ। ਸੋ ਲਗਭਗ 1 ਲੱਖ ਬੱਕਰੀ ਦੇ ਵਿੱਚ ਇਜ਼ਾਫਾ ਹੋਇਆ।
ਇਸੇ ਤਰ੍ਹਾਂ ਭੇਡਾਂ ਦੀ ਗਿਣਤੀ ਵੀ ਹੁਣ ਲੱਖ ਤੋਂ ਪਾਰ ਹੋ ਗਈ ਹੈ। ਜਿਹੜੀ ਪਹਿਲਾਂ 85,000 5 ਸਾਲ ਪਹਿਲਾਂ 85,000 ਦੇ ਕਰੀਬ ਸੀ, ਉਹ ਗਿਣਤੀ ਹੁਣ 1,06,000 ਤੋਂ ਪਾਰ ਚਲੀ ਗਈ। ਸੋ ਪੰਜਾਬ 'ਚ ਭੇਡਾਂ ਵੀ ਵੱਧ ਗਈ। ਠੀਕ ਹੈ ਜੀ। ਇਸੇ ਤਰ੍ਹਾਂ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕਹਿੰਦੇ ਜੀ ਕੁੱਤਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਗਿਆ। ਪਹਿਲਾਂ ਇਹ 3.28 ਲੱਖ ਸੀ, ਹੁਣ ਇਹ 4 ਲੱਖ ਦੇ ਗੇੜ 'ਚ ਪੰਜਾਬ 'ਚ ਕੁੱਤੇ ਵੀ ਵੱਧ ਗਏ। ਹਾਂ, ਘੋੜਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ। 5720 ਘੋੜੇ ਸੀ ਪਹਿਲਾਂ 6 ਸਾਲ ਪਹਿਲਾਂ, ਤੇ ਅੱਜ ਦੀ ਤਰੀਕ 'ਚ 19,963 ਘੋੜੇ ਨੇ ਪੰਜਾਬ ਦੇ ਵਿੱਚ। ਜੀ ਜੀ। ਚਲੋ ਜੇ ਘਟੇ ਨੇ ਤਾਂ ਜੀ ਕਹਿੰਦੇ ਗਧੇ ਘਟ ਗਏ ਤੇ ਊਂਠ ਲਗਭਗ ਮੁੱਕ ਗਏ। ਸੋ ਗਧਿਆਂ ਦੀ ਗਿਣਤੀ ਕਹਿੰਦੇ ਸਿਰਫ 127 ਰਹਿ ਗਈ, ਜਿਹੜੀ ਕਿਸੇ ਸਮੇਂ 1997 ਚ 22,000 ਤੋਂ ਉੱਪਰ ਸੀ। ਠੀਕ ਹੈ। ਜਿਹੜੇ ਫਿਰ 2003 ਤੱਕ ਆਉਂਦੇ 5300 ਗਧੇ ਰਹਿ ਗਏ ਸੀ, ਤੇ ਹੁਣ ਕਹਿੰਦੇ 127 ਨੇ। ਇੱਥੇ ਵੀ ਸਿਰਫ ਪਸ਼ੂ ਧਨ ਦੇ ਹਵਾਲੇ ਨਾਲੇ ਮੈਂ ਗੱਲ ਕਰ ਰਿਹਾ। ਫਿਰ ਊਂਠਾਂ ਦੀ ਗਿਣਤੀ ਅੱਜ ਦੀ ਤਰੀਕ ਸਿਰਫ 80 ਰਹਿ ਗਈ। 1997 ਚ 29,000 ਤੋਂ ਵੱਧ ਊਂਠ ਸੀ ਪੰਜਾਬ ਦੇ ਵਿੱਚ। ਜੀ ਜੀ। ਜਿਹੜੇ 2003 ਚ ਕਹਿੰਦੇ 3467 ਦੇ ਕਰੀਬ ਰਹਿ ਗਏ ਸੀ, ਤੇ ਅੱਜ ਦੀ ਤਰੀਕ ਜਿਹੜੇ 80 ਊਂਠ ਨੇ, ਇਹ ਵੀ ਤੁਹਾਨੂੰ ਮੇਲਿਆਂ ਮੂਲਿਆਂ ਚ ਕਿਤੇ ਜਵਾਕਾਂ ਨੂੰ ਮਾੜੇ ਮੋਟੇ ਝੂਟੇ ਦਿੰਦੇ ਹੀ ਦਿਖਦੇ ਨੇ। ਉਹ ਕਿਤੇ ਹੁਣ ਕੰਮ ਕਰਦੇ ਲਈ ਊਂਠ ਵੀ ਨਹੀਂ ਵਰਤਿਆ ਜਾ ਰਿਹਾ। ਸੋ ਪੰਜਾਬ ਜਿਹੜਾ ਪਸ਼ੂ ਧਨ ਲਈ ਜਾਣਿਆ ਜਾਂਦਾ ਸੀ, ਪੰਜਾਬ ਦੀ ਪਹਿਚਾਣ ਜਿਹੜੀ ਦੁੱਧ, ਘਿਓ, ਮੱਖਣ, ਲੱਸੀ, ਦਹੀਂ ਇਸ ਚਿੱਟੇ ਦੇ ਰੂਪ ਸੀ, ਅੱਜ ਉਹਦੀ ਪਹਿਚਾਣ ਚਿੱਟੇ ਦਾ ਮਤਲਬ ਜ਼ਹਿਰ ਦੇ ਰੂਪ ਚ ਹੋ ਗਈ ਹੈ। ਮਤਲਬ ਤੁਸੀਂ ਚਿੱਟਾ ਸ਼ਬਦ ਬੋਲੋ ਤੇ ਤੁਹਾਡੇ ਦਿਮਾਗ ਚ ਹੁਣ ਦੁੱਧ, ਘਿਓ ਨਹੀਂ ਆਉਂਦਾ, ਲੱਸੀ, ਮੱਖਣ ਨਹੀਂ ਆਉਂਦਾ, ਤੁਹਾਡੇ ਦਿਮਾਗ ਦੇ ਵਿੱਚ ਚਿੱਟੇ ਦਾ ਮਤਲਬ ਜ਼ਹਿਰ ਆਉਂਦਾ ਹੈ ਨਾ। ਤੁਸੀਂ ਹੁਣ ਭੇਡ ਸ਼ਬਦ ਬੋਲੋ, ਤੁਹਾਡੇ ਦਿਮਾਗ 'ਚ ਆਹ ਭੇਡਾਂ ਨਹੀਂ ਆਉਂਦੀਆਂ, ਤੁਹਾਡੇ ਦਿਮਾਗ 'ਚ ਉਹ ਪਾਰਟੀਆਂ ਵਾਲੀਆਂ ਭੇਡਾਂ ਹੀ ਆਉਂਦੀਆਂ। ਸੋ ਇਹ ਸ਼ਬਦ ਦਾ ਨਰੇਟਿਵ ਕਿਹੋ ਜਿਹਾ ਬਦਲ ਗਿਆ ਹੈ ਨਾ। ਤੇ ਮੈਂ ਕੱਲੇ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ 22% ਦੁੱਧ ਤੇ ਦੁੱਧ ਤੋਂ ਪੈਦਾ ਹੋਈਆਂ ਚੀਜ਼ਾਂ ਦੇ ਸੈਂਪਲ ਫੇਲ ਹੋਏ ਨੇ, ਤੇ ਜਿਹੜੇ ਪਾਸ ਹੁੰਦੇ ਨੇ ਉਹ ਵੀ ਪਤਾ ਨਹੀਂ ਕਿੰਨਾ ਕੁਛ ਲੈ ਦੇ ਕੇ ਹੁੰਦੇ ਹੋਣ। ਅੱਜ ਦੀ ਗਰੰਟੀ ਨਹੀਂ ਤੁਸੀਂ ਜਿਹੜਾ ਦੁੱਧ ਪੀ ਰਹੇ ਹੋ ਉਹ ਅਸਲੀ ਪਸ਼ੂਆਂ ਤੋਂ, ਗਊਆਂ ਤੋਂ, ਮੈਸਾਂ ਤੋਂ ਆਇਆ ਹੈ ਨਾ, ਜਾਂ ਉਹ ਜਾਲੀ ਬਣਿਆ। ਤੁਸੀਂ ਜਿਹੜਾ ਪਨੀਰ ਖਾ ਰਹੇ ਹੋ ਅਸਲੀ ਹੈ ਕਿ ਨਕਲੀ ਹੈ। ਸੋ ਇਹ ਪੰਜਾਬ ਜਿਹਦੀ ਇਹਨਾਂ ਚੀਜ਼ਾਂ ਲਈ ਪਹਿਚਾਣ ਸੀ, ਉਹ ਤੋਂ ਮੰਨਫੀ ਹੁੰਦਾ ਜਾ ਰਿਹਾ। ਜੇ ਇਹ ਮੈਸਾਂ ਦੀ ਗਿਣਤੀ ਘਟਣ ਦਾ ਮਤਲਬ ਸਿੱਧਾ ਹੈ ਕਿ ਅਸੀਂ ਖੇਤੀ ਛੱਡ ਰਹੇ ਹਾਂ, ਅਸੀਂ ਸਹਾਇਕ ਧੰਦੇ ਛੱਡ ਰਹੇ ਹਾਂ, ਹੈ ਨਾ। ਸਾਡੀ ਅਗਲੀਆਂ ਪੀੜ੍ਹੀਆਂ ਇਸ ਕੰਮਾਂ 'ਚ ਨਹੀਂ ਜਾ ਰਹੀਆਂ, ਉਹ ਜਾਂ ਸ਼ਹਿਰਾਂ ਨੂੰ ਜਾ ਰਹੀਆਂ ਨੇ, ਜਾਂ ਹੋਰਨਾਂ ਸੂਬਿਆਂ ਨੂੰ ਜਾ ਰਹੀਆਂ ਨੇ, ਜਾਂ ਹੋਰਨਾਂ ਮੁਲਕਾਂ ਨੂੰ ਜਾ ਰਹੀਆਂ ਨੇ, ਹੈ ਨਾ। ਤੇ ਦੂਸਰੇ ਪਾਸੇ ਹੁਣ ਸਹਾਇਕ ਧੰਦੇ ਨਾ ਰਹੇ ਕਿ ਬੋਝ ਬਣਦੇ ਜਾ ਰਹੇ ਨੇ, ਇਸ ਲਈ ਲੋਕ ਇਹਨਾਂ ਚੋਂ ਬਾਹਰ ਆ ਰਹੇ ਨੇ, ਆਮਦਨ ਦੇ ਸਰੋਤ ਇਹਨਾਂ ਚੋਂ ਘਟ ਰਹੇ ਨੇ, ਲਾਗਤ ਵੱਧ ਰਹੀ ਆ। ਸੋ ਇਹ ਵੀ ਕਈ ਪਹਿਲੂ ਨੇ। ਸਾਰੇ ਪਹਿਲੂਆਂ ਦੇ ਉੱਤੇ ਸਰਕਾਰਾਂ ਨੂੰ ਬਾਚਣ ਦੀ ਲੋੜ ਹੁੰਦੀ ਆ, ਇਕੱਲੇ ਅੰਕੜੇ ਜਨਤਕ ਕਰਕੇ ਮਸਲੇ ਹੱਲ ਨਹੀਂ ਹੁੰਦੇ। ਜੀ ਬਿਲਕੁਲ। ਸੋ ਇੱਕ ਗੱਲ ਵੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਮੁਹਾਂਦਰਾ ਉਹ ਬਹੁਤ ਤੇਜ਼ੀ ਦੇ ਨਾਲ ਬਦਲਿਆ ਸ਼ਰਮਾ ਜੀ। ਜੇਕਰ ਆਪਾਂ ਗੰਭੀਰ ਰੂਪ ਦੇ ਵਿੱਚ ਇਸ ਨੂੰ ਦੇਖੀਏ, ਬਹੁਤ ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚੋਂ ਬੱਚੇ ਬਾਹਰਲੇ ਮੁਲਕਾਂ ਦੇ ਵੱਲ ਚਲੇ ਗਏ ਨੇ, ਘਰਾਂ ਦੇ ਘਰ ਵਿਹਲੇ ਹੋ ਚੁੱਕੇ ਨੇ, ਖੇਤੀਬਾੜੀ ਚੋਂ ਪਰਿਵਾਰ ਨਿਕਲ ਗਏ ਨੇ, ਗਰੀਬ ਬੰਦਾ ਖੇਤੀਬਾੜੀ ਚੋਂ ਨਿਕਲ ਗਿਆ, ਮਸ਼ੀਨਰੀ ਆਉਣ ਕਰਕੇ ਲੇਬਰ ਦੀ ਵੀ ਖੇਤੀਬਾੜੀ ਦੇ ਵਿੱਚ ਸ਼ਾਰਟੇਜ ਹੈ, ਪਸ਼ੂ ਪਾਲਣ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਲੇਬਰ ਉਹ ਨਹੀਂ ਮਿਲਦੀ। ਸੋ ਬਹੁਤ ਸਾਰੇ ਕਾਰਨ ਨੇ। ਇਹ ਮੁਹਾਂਦਰਾ ਬਦਲਿਆ ਸਾਡੇ ਸਾਰੇ ਸਮਾਜ ਦਾ। ਅੱਜ ਜਿਹੜੀਆਂ ਤੁਸੀਂ ਭੇਡਾਂ ਦੀ ਗਿਣਤੀ ਹੈ, ਬੱਕਰੀਆਂ ਦੀ, ਕਿਉਂਕਿ ਇਹ ਕਮਰਸ਼ੀਅਲ ਨੇ, ਸਸਤੇ ਪੈਂਦੇ ਨੇ, ਇਹਨਾਂ 'ਚ ਆਮਦਨ ਹੈਗੀ ਹੈ, ਲੋਕ ਇਹ ਕਰ ਰਹੇ ਨੇ। ਜਿਹੜੇ 'ਚ ਆਮਦਨ ਹੈ ਨਹੀਂ ਗੀ ਉਹ ਕੀ ਕਰੂਗਾ? ਅੱਜ ਕੱਲ੍ਹ 75-80 ਹਜ਼ਾਰ ਠੇਕਾ ਇੱਕ ਏਕੜ ਦਾ, ਤੇ 1.5-2 ਲੱਖ ਤੋਂ ਘੱਟ ਇੱਕ ਮੱਝ ਨਹੀਂ ਚੰਗੀ ਜੇ ਆਪਾਂ ਲੈਣੀ ਹੈ, ਤੇ ਉਹ ਕੀ ਕਰੂਗਾ ਬੰਦਾ? ਅੱਜ ਮੱਝ ਘਰੇ ਬੰਨਣ ਵਾਸਤੇ ਤੁਹਾਡੇ ਕੋਲ 2.5 ਲੱਖ ਰੁਪਏ ਦੀ ਲੋੜ ਹੈ। ਕੀ ਕਰੂਗਾ? ਕਿੱਥੋਂ ਲਿਆਊਗਾ ਬੰਦਾ? ਇੱਕ ਆਮ ਕਿਸਾਨ ਕੀ ਕਰੂਗਾ? ਸੋ ਇਹ ਸਾਰੀਆਂ ਚੀਜ਼ਾਂ ਨੇ ਬਿਲਕੁਲ ਜਿਹੜੇ ਤੁਸੀਂ ਫੈਕਟਰ ਦੱਸੇ, ਮਹਿੰਗਾਈ ਦਾ, ਹੋਰ ਉਹ ਸਾਰੇ ਫੈਕਟਰ ਇੱਥੇ ਅਪਲਾਈ ਹੁੰਦੇ ਨੇ। ਪਰ ਅਸੀਂ ਚਿੱਟੇ ਵਾਲੇ ਨਹੀਂ ਜਿਹੜੇ ਅੱਜ ਚਿੱਟਾ ਜਦੋਂ ਸ਼ਬਦ ਵਰਤਦੇ, ਅਸੀਂ ਚਿੱਟੇ ਮੱਖਣ ਵਾਲੇ, ਦੁੱਧ ਦਹੀਂ ਵਾਲੇ ਲੋਕ ਰਹੇ ਹਾਂ। ਸੋ ਸਾਡੀ ਪਹਿਚਾਣ ਉਹਨਾਂ ਦੇ ਤੌਰ ਤੇ ਰਹੀ ਹੈ। ਸ਼ਰਮਾ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।